अस्सलाम वालेकुम। मैं राणा असलम खान वकार पंजाबी बेस्ट फॉर एवर यूट्यूब चैनल ਤੇ ਸਾਡਾ ਆਮ ਤੌਰ ਤੇ ਆਗਾਜ਼ ਕਰਦੇ ਹੁੰਦੇ ਆ ਰਾਣਾ ਖਾਲਦ ਨੰਬਰਦਾਰ ਸਾਹਿਬ। ਅੱਜ ਫਿਰ ਉਹ ਹਸਬੇ ਮਾਮੂਲ ਨਾਲ ਮਸ਼ੀਨ ਖੇਡਣ ਲੱਗੇ ਹੋਏ ਆ ਤੇ ਅਗਰ ਮਸ਼ੀਨ ਉਹ ਲੱਗਦੀ ਆ ਤੇ ਕੱਲ ਨੂੰ ਪਤਾ ਲੱਗ ਜਾਏਗਾ, ਉਹਦੀ ਵੀਡੀਓ ਵੀ ਉਹ ਆ ਜਾਏਗੀ। ਤੇ ਅਸੀਂ ਨਾ ਆਏ ਆ ਇੱਥੇ ਸਾਹੀਵਾਲ। ਇਹ ਜਨਾਬ ਅਸਮਾਨ ਰਜ਼ਾਕ ਜ਼ੈਲਦਾਰ ਹੈ ਤੇ ਰਜ਼ੀ ਕਰੀਮ ਚੀਮਾ ਸਾਹਿਬ ਜਿਹੜੇ ਇਹ ਵੀ ਜ਼ੈਲਦਾਰ ਆ। ਤੇ ਕਹਿੰਦੇ ਵੀ ਉਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਛੱਜਬਾਨਾਂ ਨੂੰ ਤੀਲੀਆਂ ਵਾਲੇ ਨਾ 100 ਕੋਹ ਦਾ ਫਰਕ ਪਾ ਕੇ ਮਿਲ ਜਾਂਦੇ ਆ। ਤੇ ਇੱਕ ਤਾਂ ਇਹ ਜ਼ੈਲਦਾਰ ਆ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਕਹਿੰਦੇ ਵੀ ਕੋਈ ਬੰਦਾ ਨਾ ਆਪਣੀ ਕੰਪਨੀ ਤੋਂ ਪਛਾਣਿਆ ਜਾਂਦਾ ਵਾ ਹੈ। ਰਜ਼ੀ ਸਾਹਿਬ ਹੈਗੇ ਆ ਬਾਗਬਾਨੀ ਦੇ ਸ਼ੌਕ ਵਾਲੇ ਤੇ ਇਹਨਾਂ ਨੇ ਆਪਣੇ ਸੱਜਣਾ ਬੇਲੀਆਂ ਨੂੰ ਵੀ ਨਾ ਜਿਹੜਾ ਵੀ ਕੋਈ ਫਸਿਆ ਵਾ ਉਹਨੂੰ ਇਸੇ ਕੰਮ ਤੇ ਲਾਇਆ ਵਾ। ਤੇ ਆਪ ਇਹਨਾਂ ਕੋਲ ਬਾਗ ਹੈਗਾ ਵਾ, ਆੜੂ ਦਾ ਵਾ ਤੇ ਹਰੀੜ ਦਾ ਵਾ, ਆਮਲੇ ਦਾ ਵਾ, ਸਾਗਵਾਨ ਦਾ ਵਾ। ਤੇ ਇਹਨਾਂ ਨੇ ਅਸਮਾਨ ਸਾਹਿਬ ਨੂੰ ਵੀ ਨਾ ਜਿੱਥੇ ਤੱਕ ਮੁਮਕਿਨ ਹੋਇਆ ਜੋ ਕੁਛ ਲੱਗ ਸਕਦਾ ਵਾ ਨਾ ਉਹ ਲਵਾਇਆ ਵਾ। ਤੇ ਅਸੀਂ ਇਸ ਟਾਈਮ ਨਾ ਅੱਜ ਆੜੂ ਦੇ ਬਾਗ ਦੀ ਇੱਕ ਚੀਜ਼ ਹੈ ਕਿ ਅਸਮਾਨ ਸਾਹਿਬ ਤੇ ਰਜ਼ੀ ਸਾਹਿਬ 'ਚ ਨਾ 2-3 ਸ਼ਾਵਾਂ ਮੁਸ਼ਤਰਕਾਂ ਵਾ। ਇੱਕ ਤਾਂ ਇਹ ਦੋਨੇ ਜ਼ੈਲਦਾਰ ਫੈਮਲੀਆਂ ਤੋਂ ਆ ਤੇ ਦੂਸਰਾ ਨਾ ਮਹਿਮਾਨ ਨਵਾਜ਼ ਦੋਨੇ ਬੜੇ ਆ। ਤੇ ਤੀਸਰਾ ਇਹ ਆ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਜਿਹੜਾ ਨਾ ਸਾਡੇ ਪਾਕਿਸਤਾਨ 'ਚ ਪੜ੍ਹੇ ਲਿਖੇ ਬੰਦੇ ਜ਼ਿਮੀਂਦਾਰੇ ਤੋਂ ਨਾ ਦੌੜਦੇ ਆ, ਲੇਕਿਨ ਇਹ ਪੜ੍ਹੇ ਲਿਖੇ ਹੋ ਕੇ ਵੀ ਇਹਨਾਂ ਨੇ ਨਾ ਜ਼ਿਮੀਂਦਾਰੇ ਨੂੰ ਬਹੁਤ ਅੱਛੇ ਤਰੀਕੇ ਨਾਲ ਕੀਤਾ ਵਾ। ਇਹ ਫਲੋਰੀਡਾ ਕਿੰਗ ਆ ਔਰ ਉਹਦੀ ਕੀਮਤ ਵੀ ਅੱਛੀ ਮਿਲ ਹਾਂ। ਜਾਂਦੀ। ਤੇ ਜਿਹੜਾ ਅਰਲੀ ਗ੍ਰੈਂਡ ਆ ਉਹ ਇਸ ਤੋਂ ਵੀ ਅਰਲੀ ਗ੍ਰੈਂਡ ਇਸ ਤੋਂ ਵੀ 10 ਦਿਨ ਪਹਿਲਾਂ ਆ ਅੱਛਾ। ਇਹ ਯਾਨੀ ਕਿ ਇਹਦਾ ਮਤਲਬ ਆ ਕਿ ਉਹ ਤਾਂ 15 ਅਪ੍ਰੈਲ ਤੋਂ ਬਾਅਦ ਆ ਜਾਂਦਾ ਵਾ। ਹਾਂਜੀ ਆ ਜਾਂਦਾ ਹੈ। ਉਹਦੇ 'ਚ ਥੋੜਾ ਜਿਹਾ ਤੁਰਸ਼ੀ ਹੁੰਦੀ ਹੈ। ਹਾਂ ਇਹਦਾ ਜ਼ਾਇਕਾ ਬਹੁਤ ਅੱਛਾ ਹੈ, ਅੱਛਾ। ਉਹਦਾ ਵੀ ਬਹੁਤ ਅੱਛਾ ਹੈ, ਲੇਕਿਨ ਇਹਦੀ ਨਿਸਬਤ ਥੋੜਾ ਜਿਹਾ ਨਾ, ਲੇਕਿਨ ਉਹਦੇ ਫਲ ਵੀ ਬਹੁਤ ਹੈ ਤੇ ਥੋੜੀ ਜਿਹੀ ਤੁਰਸ਼ ਹੁੰਦਾ ਉਹਦੇ 'ਚ। ਅਰਲੀ ਜਦੋਂ ਥੋੜਾ ਬੰਦਾ ਪਿਕ ਕਰਦਾ ਫਿਰ ਥੋੜਾ ਕੱਚਾ ਵੀ ਪਿਕ ਕਰ ਲੈਂਦਾ ਤੇ ਇਸ ਵਜ੍ਹਾ ਨਾਲ ਉਹ। ਅੱਛਾ, ਇੱਥੇ ਰਜ਼ੀ ਸਾਹਿਬ ਕਿਤਨੇ ਫਾਸਲੇ ਤੇ ਲੱਗੇ ਹੋਏ ਆ ਬੂਟੇ? ਇਹ ਪ੍ਰੈਕਟਿਸ ਕੀਤੀ ਜੀ 20x20 ਤੇ ਮੈਂ ਮਸ਼ਵਰਾ ਇਹਨਾਂ ਜੋ ਮੈਂ ਆਪਣੇ ਤੇ ਅਜ਼ਮਾਨਾਂ ਨੂੰ ਉਹੀ ਮਸ਼ਵਰਾ ਦੋਸਤਾਂ ਨੂੰ ਦੇਣਾ। ਇਹਨਾਂ ਨੇ ਮੈਂ ਸਾਗਵਾਨ ਲਾਇਆ ਤੇ ਸਾਗਵਾਨ ਵੀ ਇਹਨਾਂ ਨੇ ਲਾਤਾ ਹੈ। ਇਹਨਾਂ ਦੀ ਮਿਹਰਬਾਨੀ ਮਸ਼ਵਰੇ ਤੇ ਅਮਲ ਕਰ ਲਿਆ। ਆੜੂ ਲਵਾਇਆ, ਫਿਰ ਹਰੀੜ, ਆਮਲਾ ਸਾਰਾ ਕੁਝ ਲਵਾਇਆ ਇਹਨਾਂ ਨੇ। ਅੱਛਾ ਉਹ ਕੁਝ ਦੂਸਰੇ ਰਕਬੇ ਤੇ ਕੁਝ ਇੱਥੇ ਲੱਗਾ ਤੇ ਉਹ ਬੜੇ ਕਾਮਯਾਬੀ ਨਾਲ ਅੱਛਾ। ਚੱਲ ਰਿਹਾ। 20x20 ਫੁੱਟ ਜਿਹੜਾ ਨਾ ਅਸੀਂ 20 ਪੌਦੇ ਤੋਂ ਪੌਦਾ ਜਿਹੜਾ ਵਾ, ਪੌਦੇ ਤੋਂ ਪੌਦਾ ਤੇ ਲਾਈਨ ਤੋਂ ਲਾਈਨ ਵੀ। ਅੱਛਾ, ਲਾਈਨ ਤੋਂ ਲਾਈਨ ਵੀ 20x20 ਤੇ ਅਸੀਂ ਨਾ ਕੋਈ 300-400 ਕਿਲੋਮੀਟਰ ਸਫ਼ਰ ਕਰਕੇ ਮੈਂ ਤੇ ਭਾਈ ਉਸਮਾਨ ਅਸੀਂ ਗਏ ਸਾਂ 3-4 ਦਿਨ ਪਹਿਲਾਂ ਪੰਜਾਬ ਇਧਰ ਵਿਆੜੀ ਸਾਈਡ ਤੇ ਸਾਰੇ ਕਾਫੀ ਬਾਗਾਤ ਵੇਖੇ। ਕਿਸੇ ਨੇ 15-10 ਤੇ ਲਾਇਆ, ਕਿਸੇ ਨੇ 15-15 ਤੇ ਲਾਇਆ ਤੇ ਉਹ ਲੇਕਿਨ ਸਾਰਾ ਨਾ ਕਾਮਯਾਬ ਹੈ 20x20 ਤੇ ਤਾਂ ਕਿ ਇਹਦੇ ਚ ਜਿਹੜਾ ਨਾ ਜੀ ਆਪਣਾ ਪ੍ਰੋਪਰ ਹਵਾ ਚਾਰੋਂ ਤਰਫ ਔਰ ਰੋਸ਼ਨੀ ਇਹਨੂੰ ਮੁਯੱਸਰ ਹੁੰਦੀ, ਜਿਹਦੀ ਵਜ੍ਹਾ ਨਾਲ ਫਲ ਸਹੀ ਲੱਗਦਾ। ਜਿੱਥੇ ਸੰਘਣਾ ਆਪਸ ਫਸ ਜਾਂਦੇ ਨੇ ਉੱਥੇ ਫਿਰ ਫਲ ਦੀ ਤਾਦਾਦ ਬੜੀ ਘਟ ਜਾਂਦੀ, ਫਲ ਬਹੁਤ ਘਟ ਜਾਂਦੇ। ਅੱਛਾ, ਇੱਕ ਤਾਂ ਇਹਦਾ ਲਗਾਣੇ ਦਾ ਹੋ ਗਿਆ ਕਿ ਇਹ 20x20 ਜਿਹੜਾ ਨਾ ਇਹ ਆਈਡੀਅਲ ਹੈ ਜੀ ਹੈ। ਇਸ 20x20 ਨਾਲ ਕਿੰਨੇ ਪੌਦੇ ਇੱਕ ਖੇਤ 'ਚ ਲੱਗਦੇ ਆ? ਤਕਰੀਬਨ 110 ਦੇ ਕਰੀਬ 110 ਪੌਦੇ ਲੱਗ ਜਾਂਦੇ ਆ। ਤੇ ਆੜੂ ਫਲ ਇਹ ਕਿੰਨਵੇਂ ਸਾਲ 'ਚ ਆ ਇਸ ਟਾਈਮ? ਇਹ ਚੌਥੇ ਸਾਲ ਚ ਆ। ਦੂਸਰੇ ਸਾਲ ਫਲ ਸ਼ੁਰੂ ਦੂਸਰੇ ਸਾਲ ਯਾਨੀ ਕਿ ਜਿਹੜਾ ਛੋਟਾ ਪੌਦਾ ਇੰਨਾ ਕੁ ਪੌਦਾ ਜਿਹੜਾ ਜੀ ਮੈਂ ਤੁਹਾਨੂੰ ਇੱਥੇ ਬਹਾਨਾ ਛੋਟੇ ਪੌਦੇ ਲਾਏ ਨੇ ਜਿਹੜੇ ਲਾਗੇ ਨਾ ਤੇ ਇਹ ਹੁਣ ਤਕਰੀਬਨ ਸਾਲ ਦਾ ਜਿਹੜਾ ਪਿੱਛੇ ਸਾਡੇ। ਅੱਛਾ ਤੇ ਛੋਟੇ ਵੀ ਲੱਗੇ ਨੇ ਜਿਹੜੇ ਹੁਣ ਲਾਏ। ਜਿਹੜਾ ਉਹ ਸਾਲ ਵਾਲਾ ਉਹਨੇ ਤਾਂ ਨਹੀਂ ਅਸਗੀ ਫਲ ਚੱਕਿਆ ਹੋਏਗਾ? ਉਹ 2-4 ਦਾਣੇ ਚੁੱਕੇ ਹੋਏ ਨੇ। ਠੀਕ ਹੈ, ਲੇਕਿਨ ਦੂਸਰੇ ਸਾਲ ਯਾਨੀ ਕਿ ਫਲ ਜਿਹੜਾ ਚੌਥੇ ਸਾਲ ਤੇ ਭਰਪੂਰ ਦਿੰਦਾ ਚੌਥੇ ਯਾਨੀ ਕਿ ਇਹ ਅੱਛਾ। ਫਿਰ ਇਹਦਾ ਇਹ ਦੱਸੋ ਕਿ ਇਹਨਾਂ ਦਾ ਹੁਣ ਤੁਸੀਂ ਤਾਂ ਆਪਣਾ ਵੇਚਿਆ ਵੀ ਆ ਬਾਗ ਆੜੂ ਦਾ, ਯਾਨੀ ਕਿ ਉਹ ਤੁਹਾਡਾ ਕਿੰਨੇ ਏਕੜ ਦਾ ਬਾਗ ਸੀ ਜਿਹੜਾ ਤੁਸੀਂ ਵੈਸੇ ਯਾਨੀ ਕਿ ਠੇਕੇਦਾਰ ਨੂੰ? ਮੈਂ ਤੇ ਤਕਰੀਬਨ 1 ਏਕੜ ਦਿੱਤਾ ਉਹਨੂੰ। ਹਾਂ, ਤੇ ਉਹਦਾ 1 ਏਕੜ ਤੋਂ ਵੀ ਘੱਟ ਪੌਦੇ। ਅੱਛਾ, ਕਿੰਨੇ? ਤਕਰੀਬਨ 77-78 ਪੌਦੇ ਨੇ। ਹਾਂਜੀ ਤੇ ਉਹ ਮੈਂ ਤੇ ਦਿੱਤਾ 3.5 ਲੱਖ ਚ। ਅੱਛਾ, ਲੇਕਿਨ ਇਹ ਬਾਗ ਜਿਹੜਾ ਨਾ ਹੁਣ ਖੁਦ ਵੇਚ ਰਹੇ ਨੇ ਤੇ ਇਹ ਇਨਸ਼ਾਅੱਲਾ ਅੱਲਾ ਦੇ ਘਰ ਚ ਉਮੀਦ ਹੈ ਕਿ 5 ਤੋਂ 6 ਲੱਖ ਰੁਪਏ ਏਕੜ ਜਿਹੜਾ ਨਾ ਏਕੜ ਦਾ ਦੇ ਦੇਣਾ। ਦੇਖੋ ਜੀ, ਇੱਕ ਪਾਸੇ ਨਾ ਜਦੋਂ ਕਿ ਜ਼ਿਮੀਂਦਾਰਾਂ ਨੂੰ ਇਹ ਮਸਲਾ ਹੋਇਆ ਹੈ ਕਿ ਉਹਨਾਂ ਨੂੰ ਆਪਣੇ ਖਰਚੇ ਪੂਰੇ ਕਰਨੇ ਨਾ ਮੁਸ਼ਕਲ ਹੋਏ ਹੋਏ ਆ ਜੀ। ਤੇ ਇਹ ਹੁਣ ਬਾਗ ਦਾ ਜਿਹੜਾ ਵਾ ਇਹ ਹੈ ਕਿ ਨਾ ਸਿਰਫ ਤੁਹਾਡੇ ਆਪਣੇ ਖਰਚੇ ਬਲਕਿ ਇੱਕ ਤੁਹਾਡੀ ਅੱਛੀ ਆਮਦਨੀ ਹੈ। ਮੇਰੇ ਖਿਆਲ 'ਚ ਇੱਕ 25 ਕਿੱਲੇ ਦੇ ਜ਼ਿਮੀਂਦਾਰੇ ਤੋਂ ਬਿਹਤਰ ਹੈ ਕਿ ਤੁਹਾਡੇ ਕੋਲ ਅਗਰ 4 ਜਾਂ 5 ਕਿੱਲਿਆਂ ਦਾ ਬਾਗ ਹੈ ਨਾ। ਬੇਸ਼ੱਕ। ਅੱਛਾ, ਫਿਰ ਆੜੂ ਜਿਹੜਾ ਵਾ ਨਾ ਇਹਨੂੰ ਕਹਿੰਦੇ ਆ ਵੈਸੇ ਤਾਂ ਪਰਸ਼ੀਅਨ ਪਲਮ ਕਹਿੰਦੇ ਆ। ਠੀਕ। ਯਾਨੀ ਕਿ ਇਹ ਉਹਦੇ ਪੀਚ ਤਾਂ ਅੰਗਰੇਜ਼ੀ ਚ ਆ ਨਾ। ਇਹਨੂੰ ਇਹ ਉਹ ਸਮਝਦੇ ਸੀ ਵੀ ਇਹ ਕੋਈ ਇਰਾਨੀ ਨਾਸ਼ਪਾਤੀ ਹੈ ਸ਼ੁਰੂ ਚ ਜਿਹੜਾ ਵਾ ਨਾ। ਆੜੂ ਹੁੰਦਾ ਉਹਦੇ ਤੋਂ ਲੱਗਦਾ ਵੀ ਈਰਾਨ ਤੋਂ ਆਇਆ, ਵੈਸੇ ਕਹਿੰਦੇ ਚਾਈਨਾ ਤੋਂ ਆੜੂ ਜਿਹੜਾ ਵਾ ਨਾ ਗਿਆ। ਤੇ 65% ਪੈਦਾਵਾਰ ਜਿਹੜੀ ਹੈ ਨਾ ਆੜੂ ਦੀ ਉਹ ਚਾਈਨਾ ਚ ਆ। ਅੱਛਾ। ਬਾਕੀ ਸਪੇਨ ਆ, ਇਟਲੀ ਆ, ਅਮਰੀਕਾ ਵਾ,
ਇਹ ਯਾਨੀ ਕਿ ਇਹਨਾਂ ਦੀ 5% ਤੋਂ ਕਿਸੇ ਮੁਲਕ ਦੀ ਜਿਹੜੀ ਹੈ ਨਾ ਜ਼ਿਆਦਾ ਨਹੀਂ ਹੈ। ਇਹ ਤਾਂ ਆੜੂ ਸਾਡੇ ਸਵਾਦ 'ਚ ਲੱਗਦਾ ਵਾ ਜੀ। ਹੋਰ ਸਵਾਦ ਤੋਂ ਇਲਾਵਾ ਹੋਰ ਸਾਡੇ ਕਿਹੜੇ ਏਰੀਏ 'ਚ ਜਿਹੜਾ ਵਾ ਨਾ ਚਕਵਾਲ 'ਚ ਵੀ ਕਾਫੀ ਕਾਮਯਾਬ ਹੈ, ਇੱਥੇ ਨੈਕਟਰਿਨ ਵੀ ਲੱਗਾ ਹੈ ਆਪਣਾ ਪੋਠਵਾਰ ਵਾਲਾ ਸਕਤਾ ਜਿਹੜਾ। ਮੈਂ ਸਮਝਦਾ ਜਿਹੜੇ ਇੰਨੀ ਗਰਮੀ 'ਚ ਬਰਦਾਸ਼ਤ ਕਰ ਰਹੀ ਹੈ ਵੈਰਾਈਟੀਆਂ, ਤੇ ਹਰ ਜਗ੍ਹਾ ਲੱਗ ਸਕਦਾ। ਸਰਦੀ ਤੇ ਬਹੁਤ ਅੱਛੀ ਰਿਸਪੌਂਡ ਕਰਦੀ ਨਾ। ਅਗਰ 10 ਦਿਨ ਸਾਨੂੰ ਇਹ ਸਰਦੀ ਦੇ ਹੋਰ ਮਿਲ ਜਾਂਦੇ ਤੇ ਇਹ ਪੈਸੇ ਡਬਲ ਹੋ ਜਾਣੇ ਸਰ। ਅੱਛਾ ਬਿਲਕੁਲ। ਜਦੋਂ ਕਿਤੇ ਜ਼ਿਕਰ ਹੁੰਦਾ ਵਾ ਨਾ ਉਹ ਆੜੂ ਦੇ ਨਾਲ ਨਾ ਪੀਚ ਦੇ ਨਾਲ ਨੈਕਟਰੀਨ ਦਾ ਹੀ ਹੁੰਦਾ ਵਾ। ਹਾਂਜੀ, ਯਾਨੀ ਕਿ ਇਹ ਇੱਕੋ ਹੀ ਫੈਮਿਲੀ, ਬਿਲਕੁਲ ਇੱਕੋ ਫੈਮਿਲੀ। ਉਹਨੂੰ ਆਲੂ ਬੁਖਾਰੇ ਨਾਲ ਉਹਨਾਂ ਨੇ ਕ੍ਰਾਸ ਕੀਤਾ ਵਾ। ਹਾਂ, ਬੁਨਿਆਦੀ ਤੌਰ ਤੇ ਉਹ ਵੀ ਆੜੂ ਦੀ ਹੀ ਕਿਸੇ ਆੜੂ ਦੀ ਮੈਂ ਨਾ ਇਸ ਵਾਰ ਵੀ ਕੋਈ 40 ਪੌਦੇ ਲਾਏ ਨੇ ਆਪਣੇ ਬਾਗ 'ਚ। ਅੱਛਾ ਨੈਕਟਰੀਨ ਦੇ ਇਨਸ਼ਾਅੱਲਾ ਅਗਲੇ ਸਾਲ ਫੜਨਗੇ। ਕਦੋਂ ਲਗਾਏ, ਕਿਹੜੇ ਦਿਨਾਂ 'ਚ ਲਗਾਏ ਆ? ਸਰਦੀਆਂ 'ਚ ਫਰਵਰੀ 'ਚ ਲਗਾਏ। ਜਿਹੜਾ ਪ੍ਰਕਾਸ਼ ਦਾ ਮੌਸਮ। ਤੇ ਲਿਆਂਦੇ ਕਿਥੋਂ? ਚਕਵਾਲ ਤੋਂ ਪੌਦੇ ਕਿੱਥੋਂ ਮਿਲ ਗਏ ਸੀ? ਪੇਸ਼ਾਵਰ ਤੋਂ। ਅੱਛਾ, ਪੇਸ਼ਾਵਰ ਤੋਂ। ਅਸੀਂ ਇਹ ਪੌਦੇ ਵੀ ਸਾਰੇ ਨਾ ਉਸੇ ਤਰਨਾਬ ਜਿਹੜਾ ਫਾਰਮ ਹੈ ਨਾ ਸਰਕਾਰੀ, ਉਹਨਾਂ ਕੋਈ ਲੈਦੇ ਨੇ। ਉਹ ਵੈਰਾਈਟੀ ਇੱਕੋ ਹੀ ਨਿਕਲਦੀ। ਜਿਹੜੇ ਪ੍ਰਾਈਵੇਟ ਨਰਸਰੀਆਂ ਕੋਲ ਲੈਣਾ ਉਹਦੀ ਵੈਰਾਈਟੀ ਵੀ ਡਿਫਰੈਂਟ ਨਿਕਲਦੀ। ਅੱਛਾ, ਇਹਦਾ ਆੜੂ ਦਾ ਪੌਦਾ ਉੱਥੇ ਤਰਨਾਬ ਤੋਂ ਕਿਤਨੇ ਕੁ ਦਾ ਮਿਲਦਾ ਵਾ? ਜਦੋਂ ਇਹ ਲਾਇਆ ਸੀ ਉਦੋਂ ਤਾਂ ਸਸਤਾ ਸੀ, ਤਕਰੀਬਨ ਮੇਰੇ ਖਿਆਲ 90 ਰੁਪਏ ਦਾ ਸੀ। ਅੱਛਾ। ਤੇ ਬਾਅਦ ਚ ਫਿਰ ਅਸਲ ਚ ਉਹ ਸਰਕਾਰੀ ਕੀਮਤਾਂ ਹੁੰਦੀਆਂ ਨੇ ਉਹਨਾਂ ਨੇ ਨਾ। ਇਸ ਸਾਲ ਉਹਨਾਂ ਨੇ ਕਾਫੀ ਵਧਾਤੀ, 275 ਰੁਪਏ ਕਰਤੀ ਸੀ। ਚਲੋ 300 ਰੁਪਏ ਯਾਨੀ ਕਿ ਜਿਹੜਾ ਵਾ ਸਰਕਾਰੀ ਕੀਮਤ ਹੈ। ਵੈਸੇ ਪ੍ਰਾਈਵੇਟ ਨਰਸਰੀਆਂ ਤੋਂ 150 100 ਰੁਪਏ 125 ਇਹ ਆਰਾਮ ਨਾਲ ਮਿਲ ਜਾਂਦੇ। ਹਾਂ, ਲੇਕਿਨ ਉਹ ਅਸਲ 'ਚ ਇਹਦੀ ਹੁੰਦੀ ਕਿ ਵੀ ਵੈਰਾਈਟੀ ਦੀ ਜ਼ਰਾ ਕਿ ਜਿਹੜਾ ਨਾ ਗਾਰੰਟੀ ਵਾਲੀ ਹੁੰਦੀ ਹੈ। ਇਸ ਕਰਕੇ ਯਾਨੀ ਕਿ ਸਰਕਾਰੀ ਨਰਸਰੀ ਤੋਂ ਦੇਖਿਆ ਜਾਏ ਤੇ ਪੌਦਾ ਮਹਿੰਗਾ ਮਿਲਦਾ ਵਾ। ਹਾਂਜੀ, ਲੇਕਿਨ ਰਿਸਰਚ ਸੈਂਟਰ ਹੁੰਦਾ ਉਹਨਾਂ ਦਾ ਮਦਰ ਪਲਾਂਟ ਬਹੁਤ ਅੱਛਾ ਹੁੰਦਾ ਜਿੱਥੋਂ ਉਹਨਾਂ ਨੇ। ਅੱਛਾ, ਇਹਦਾ ਦੂਸਰਾ ਇਹ ਕਰਨਾ ਸੀ ਕਿ ਇਹਨੂੰ ਸਪਰੇਅ ਵਗੈਰਾ ਕਿਤਨੀ ਕਿ ਜਿਹੜੀ ਹੈ ਨਾ ਕਰਦੇ? ਸਪਰੇਅ ਨੂੰ ਜਦੋਂ ਫਲ ਲੱਗ ਜਾਂਦਾ ਫਿਰ ਤੇ ਰੈਗੂਲਰ ਕਰਨੀ ਪੈਂਦੀ ਹੈ। ਅੱਛਾ, ਕਿਉਂਕਿ ਫਰੂਟ ਫਲਾਈ ਤੇ ਬਹੁਤ ਜ਼ਿਆਦਾ ਹੁੰਦੀ ਹੈ, ਔਰ ਸਪਰੇਅ ਨਹੀਂ ਕਰਦੇ ਤੇ ਫਿਰ ਤੁਹਾਡਾ ਲਾਸ ਬਹੁਤ ਜ਼ਿਆਦਾ ਹੋ ਜਾਂਦਾ। ਅੱਛਾ, ਮੈਂ ਦੇਖਿਆ ਸੀ ਇੱਕ ਵਲਾਗ 'ਚ ਅੰਜਮ ਦਾ ਨਾ, ਉੱਥੇ ਉਹਨਾਂ ਨੇ ਨਾ ਉਹ ਲਾਏ ਸੀ ਫੰਦੇ ਫਰੂਟ ਫਲਾਈ ਲਈ ਜਿਹੜਾ ਬੋਤਲ। ਜੀ, ਉਹ ਵੀ ਲੱਗ ਜਾਂਦੇ ਨੇ। ਅੱਛਾ। ਉਹਦਾ ਬਾਜ਼ ਔਕਾਤ ਇਹ ਨੁਕਸਾਨ ਹੁੰਦਾ ਹੈ ਕਿ ਅਗਰ ਤੁਹਾਡਾ ਬਾਗ ਇੱਕੋ ਹੀ ਹੈ ਤੇ ਉੱਥੇ ਫੰਦੇ ਲਾ ਦਿੰਦੇ ਨੇ, ਉਹ ਅਸਲ 'ਚ ਅਟਰੈਕਟ ਕਰਦੇ ਫਰੂਟ। ਉਹ ਸਾਰਿਆਂ ਨੂੰ ਇੱਕੋ ਜਗ੍ਹਾ ਲੈ ਫੀਮੇਲ ਨੂੰ ਨਾ ਅਟਰੈਕਟ ਕਰਦੀ ਹੈ, ਤੇ ਉਹ ਫਿਰ ਬਾਹਰੋਂ ਵੀ ਆ ਜਾਂਦੀਆਂ ਮੱਖੀਆਂ। ਜਾਂ ਤੇ ਪ੍ਰੋਪਰ ਤੁਹਾਡੇ ਉਹ 5ਵੇਂ 7ਵੇਂ ਦਿਨ ਕੈਪਸੂਲ ਬਦਲੋ ਔਰ ਹਰ ਜਗ੍ਹਾ ਮਤਲਬ ਕਾਫੀ ਜ਼ਿਆਦਾ ਲੱਭੇਗਾ ਹੁਣ, ਫਿਰ ਤੇ ਠੀਕ ਉਹਦੇ ਨਾਲ ਕਾਫੀ ਕੰਟਰੋਲ ਹੋ ਜਾਂਦਾ। ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਨੂੰ ਸਪਰੇਅ ਕਰਨੀ ਪੈਂਦੀ ਹੈ ਆਪਣੇ ਇਲਾਕੇ ਜਿੱਥੇ ਨਾ। ਠੀਕ ਹੈ। ਕਿਉਂਕਿ ਜਦੋਂ ਗਰਮੀ ਜ਼ਿਆਦਾ ਹੁੰਦੀ ਤੇ ਫਿਰ ਫਰੂਟ ਫਲਾਈ ਦਾ ਹਮਲਾ ਬਹੁਤ ਤੇਜ਼ੀ ਨਾਲ ਹੁੰਦਾ ਇਹਦੇ। ਅੱਛਾ, ਇਹਦੇ 'ਚ ਸ਼ੁਰੂ ਵਾਲੇ ਦਿਨਾਂ 'ਚ ਜਿਹੜਾ ਵਾ ਫਸਲ, ਕਿਉਂਕਿ ਹੁਣ ਤਾਂ ਦੇਖੋ ਇਹਦੇ ਕੋਈ ਫਸਲ ਨਹੀਂ ਹੈ। ਨਹੀਂ ਹੈ ਨਹੀਂ। ਹਾਂਜੀ, ਤੇ ਸ਼ੁਰੂ ਵਾਲੇ 1-2 ਸਾਲਾਂ 'ਚ ਕੋਈ ਫਸਲ? ਜੀ, ਫਸਲ ਇੰਟਰਕ੍ਰੋਪਿੰਗ ਹੋ ਜਾਂਦੀ ਹੈ। ਅਸਲ 'ਚ ਆੜੂ ਦਾ ਇਹ ਕਿ ਇਹਨੂੰ ਪਾਣੀ ਬਹੁਤ ਘੱਟ ਚਾਹੀਦਾ। ਹਾਂ, ਉਹ ਜਦੋਂ ਫਸਲ ਲੱਗੇਗੀ ਪਾਣੀ ਲੱਗੇਗਾ। ਹਾਂ, ਜਦੋਂ ਫਲ ਲੱਗ ਜਾਂਦਾ ਫਿਰ ਜਿਵੇਂ ਮਰਜ਼ੀ ਪਾਣੀ ਦਿਓ ਇਹਨੂੰ। ਲੇਕਿਨ ਉਹ ਤੇ 1.5 ਮਹੀਨੇ ਦੀ ਗੇਮ ਹੈ ਨਾ ਜੀ। ਤੇ ਬਾਕੀ ਸਾਰਾ ਸਾਲ ਤੁਸੀਂ ਇਹਨੂੰ ਭਾਵੇਂ ਬਾਰਿਸ਼ ਦੇ ਰਹਿਣ ਦਿਓ ਤੇ ਕੋਈ ਮਸਲਾ ਨਹੀਂ। ਅੱਛਾ। ਕਦੀ ਦੂਸਰੇ ਤੀਸਰੇ ਮਹੀਨੇ ਪਾਣੀ ਲਾਤਾ। ਅੱਛਾ, ਉਹਦੇ 'ਚ ਇੰਟਰਕ੍ਰੋਪਿੰਗ ਹੋ ਸਕਦੀ ਹੈ, ਤੇਲ ਲੱਗ ਸਕਦੇ ਨੇ। ਹਾਂ। ਤੇਲ ਪਾਣੀ ਬਹੁਤ ਘੱਟ ਲੈਂਦੇ, ਸਰੋਂ ਬਹੁਤ ਘੱਟ ਲੈਂਦੀ ਪਾਣੀ, ਸਰੋਂ ਲੱਗ ਜਾਂਦੀ ਹੈ, ਪਿਆਜ਼ ਲੱਗ ਜਾਂਦਾ ਹੈ ਸਬਜ਼ੀਆਤ 'ਚ ਜਿਹੜਾ ਨਾ। ਹਾਂ। ਤੇ ਉਹ ਸਰਦੀਆਂ 'ਚ ਕਿਉਂਕਿ ਲੱਗਦਾ ਉਹਦੇ 'ਚ ਫਿਰ ਇੰਨਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਅੱਛਾ, ਜਦੋਂ ਫਲ ਕਿਹੜੇ ਦਿਨਾਂ 'ਚ ਫਲ ਚੱਕਦਾ ਵਾ? ਇਹ ਫਲ ਚੁੱਕੇਗਾ ਫਰਵਰੀ 'ਚ। ਇਹਦੀ ਆਪਣਾ ਪਹਿਲਾਂ ਸਾਰੇ ਪੱਤੇ ਝੜ ਜਾਂਦਾ ਸਰਦੀਆਂ 'ਚ। ਠੀਕ ਹੈ, ਟਾਹਣੀਆਂ ਨਜ਼ਰ ਆਉਣਗੀਆਂ। ਉਹਦੀ ਫਿਰ ਅਸੀਂ ਪ੍ਰੂਨਿੰਗ ਵੀ ਕਰੀ ਦੀ ਹੈ। ਪ੍ਰੂਨਿੰਗ ਕਰਕੇ ਫਿਰ ਜਦੋਂ ਫੋੜ ਕਰਦਾ, ਫੋੜ ਦੇ ਨਾਲ ਹੀ ਫੁੱਲ ਸ਼ੁਰੂ ਕਰ ਦਿੰਦਾ। ਜਿਵੇਂ ਇਹ ਫੋੜ ਕੱਢੀ ਨੇ ਨਾਲ ਹੀ ਉਹਨੇ ਫੁੱਲ ਬਲਕਿ ਪੱਤੇ ਬਾਅਦ ਵਿੱਚ ਆਉਂਦੇ ਆ, ਫੁੱਲ ਪਹਿਲੇ ਆਉਂਦੇ। ਫੁੱਲ ਪਹਿਲੇ ਆ ਜਾਂਦੇ। ਉਹ ਫੁੱਲ ਹੀ ਜਿਹੜਾ ਨਾ ਫਿਰ ਉਹ ਆਪਣਾ ਕ੍ਰਾਸ ਹੋ ਕੇ ਮੱਖੀਆਂ ਵਗੈਰਾ ਕ੍ਰਾਸ ਕਰਦੀਆਂ ਨੇ, ਆੜੂ ਬਣ ਜਾਂਦਾ। ਅੱਛਾ, ਜਿਹੜਾ ਆੜੂ ਦਾ ਬਾਗ ਹੈ ਨਾ, ਉਹਦੀ ਤੇ ਜੋ ਖੂਬਸੂਰਤੀ ਹੈ ਸੋ ਹੈ ਆ। ਮੈਂ ਕਹਿੰਦਾ ਕਿ ਅਗਰ ਤੁਸੀਂ ਆਪਣੇ ਰਕਬੇ ਦੇ ਬਾਹਰਲੀ ਬਾਰਡਰ ਤੇ ਜਿਹੜਾ ਵਾ ਨਾ, ਅਗਰ ਆੜੂ ਦੇ, ਬਦਾਮ ਦੇ, ਲੂਚੇ ਦੇ ਕੋਈ ਇਹ ਜਿਹੜੇ ਨੇ ਜਿਨ੍ਹਾਂ ਦੇ ਵੀ ਫੁੱਲ ਪਹਿਲੇ ਨਿਕਲਦੇ ਆ, ਉਹ ਲਗਾ ਦਿਓ ਤੇ ਜਿਹੜਾ ਉਹਨਾਂ ਦਿਨਾਂ 'ਚ ਜਿਹੜੀ ਉਹਨਾਂ ਦੀ ਫੁੱਲਾਂ ਦੀ ਖੂਬਸੂਰਤੀ ਹੈ ਨਾ, ਉਹ ਵੀ ਦੇਖਣ ਵਾਲੀ ਹੁੰਦੀ। ਨਹੀਂ, ਉਹ ਤਾਂ ਬੜੀ ਖੂਬਸੂਰਤ ਹੁੰਦੇ ਨੇ। ਅਸਲ 'ਚ ਅਸੀਂ ਪੰਜਾਬ 'ਚ ਰਹਿੰਦੇ ਆ, ਅਸੀਂ ਕੋਸ਼ਿਸ਼ ਕਰਨੇ ਖਾਰਦਾਰ ਲਾਈਏ ਬਾਹਰੋਂ ਬਾਹਰ, ਬੰਦਾ ਵੜੇ ਨਾ। ਉਹ ਜੇ ਐਡਾ ਖੂਬਸੂਰਤ ਹੋ ਗਿਆ ਤੇ ਫਿਰ ਤੇ ਉੱਥੇ ਲੈਣ ਲੱਗ ਜਾਣੀਆਂ। ਇਹ ਸਾਡੀ ਇਹ ਜਿਹੜੇ ਨਾ ਬਸ ਸਾਡੇ ਯੂਰਪ ਤੇ ਬਾਕੀ ਇਸ ਤਰ੍ਹਾਂ ਹੀ ਕਰਦੇ ਨੇ। ਉਹਨਾਂ ਦੇ ਜਿਹੜੇ ਹੈਜਿਸ ਨੇ ਬਾਹਰ-ਬਾਹਰ ਬਹੁਤ ਖੂਬਸੂਰਤ, ਬੜੇ ਖੂਬਸੂਰਤ ਅਟਰੈਕਟ ਕਰਦੀਆਂ ਨੇ। ਉਸਮਾਨ ਸਾਹਿਬ ਆਉਣਗੇ ਤੁਹਾਡੇ ਨਾਲ, ਉਹ ਵੀ ਇੰਟਰਵਿਊ ਕਰਨਗੇ ਇਨਸ਼ਾਅੱਲਾ। ਉਹ ਤੁਹਾਨੂੰ ਦੱਸਣਗੇ ਉਹਨਾਂ ਦੇ ਬੜੇ ਅੱਛੇ ਇਰਾਦੇ ਨੇ। ਇਹਨੂੰ ਉਹ ਨਾ ਐਗਰੀ ਟੂਰਿਜ਼ਮ 'ਚ ਵੀ ਡਿਵੈਲਪ ਕਰਨਾ ਚਾਹੁੰਦੇ। ਇੱਥੇ ਇੱਕ ਸਵਿਮਿੰਗ ਪੂਲ ਬਣਾ ਕੇ ਬੱਚਿਆਂ ਨੂੰ, ਐਤਕੀ ਵੀ 2-3 ਫੈਮਲੀਆਂ ਆਈਆਂ ਨੇ। ਅੱਛਾ। ਇੱਥੇ ਉਹ ਆਪਣੇ ਖੁਦ ਤੋੜ ਕੇ ਖਾਂਦੀਆਂ ਰਹੀਆਂ ਨੇ। ਤੇ ਉਹ ਚਲੋ ਇੱਕ ਇਨਕਮ ਦਾ ਜ਼ਰੀਆ, ਬਾਕੀ ਲੋਕਾਂ ਦੀ ਐਂਟਰਟੇਨਮੈਂਟ ਹੋ ਗਈ। ਬੱਚਿਆਂ ਨੂੰ ਅਸਲ 'ਚ ਨਾ ਜ਼ਰਾਅਤ ਦਾ ਪਤਾ ਹੀ ਨਹੀਂ ਅੱਜ ਕੱਲ੍ਹ, ਕਿ ਉਹਨਾਂ ਨੇ ਵੀ ਨਹੀਂ ਪਤਾ ਕਿ ਆੜੂ ਕਿਵੇਂ ਲੱਗਦਾ, ਕਿੱਥੇ ਹੁੰਦਾ, ਕਿਵੇਂ ਦਾ ਹੁੰਦਾ, ਸਿਰਫ ਖਾਣ ਦਾ ਹੀ ਪਤਾ ਉਹਨਾਂ ਨੂੰ। ਅੱਛਾ, ਇਹ ਨਾ ਮਸਲਾ ਜਿਹੜਾ ਮਾਰਕੀਟਿੰਗ ਦਾ ਨਾ, ਇਹ ਸਾਡੇ ਇੱਥੇ ਨਹੀਂ ਹੈ, ਇਹ ਵੈਸਟ 'ਚ ਵੀ ਇਹੀ ਸੂਰਤ ਹਾਲ ਆ।
ਬਲਕਿ ਕੁਛ ਹਾਲਾਂਕਿ ਕਈ ਜਗ੍ਹਾ ਤੇ ਫਾਰਮਰਾਂ ਦੇ ਆਪਣੇ ਉਹ ਕੋਆਪ ਸਟੋਰ ਹੈ ਆ, ਲੇਕਿਨ ਮੈਨੂੰ ਇੱਕ ਦੋਸਤ ਦਾ ਮਿਲ ਗਿਆ, ਉਹਨੇ ਕਿਹਾ ਵੀ ਇੱਥੇ ਵੀ ਨਾ ਸੇਬ ਵੀ 18-20 ਸੈਂਟ ਦਾ ਅਗਰ ਕਿਸਾਨ ਦਾ ਵਿਕਦਾ ਵਾ ਨਾ, ਸਟੋਰ ਤੇ $2 ਦਾ ਵਿਕਦਾ ਵਾ। ਬਿਲਕੁਲ ਹੈ ਵੀ ਉਹ 1-10 ਵਾਲੀ ਕਹਾਣੀ ਜਿਹੜੀ ਆ ਨਾ ਹਰ ਜਗ੍ਹਾ ਤੇ ਜਿਹੜੀ ਹੈ ਨਾ, ਕਿਸਾਨ ਨਾਲ ਹੱਥ ਜਿਹੜਾ ਵਾ ਨਾ ਉਹ ਤਕਰੀਬਨ ਹੁੰਦਾ ਹੀ ਆ। ਲੇਕਿਨ ਇਹ ਹੈ ਕਿ ਕਿਸਾਨਾਂ ਨੂੰ ਹੁਣ ਹੌਲੀ ਹੌਲੀ ਨਾ ਉਹ ਆਉਣਾ ਪਏਗਾ ਇਸ ਪਾਸੇ ਵੱਲ ਕਿ ਵੀ ਪੈਦਾ ਵੀ ਕਰੋ ਤੇ ਵੇਚੋ ਵੀ, ਬਿਲਕੁਲ। ਵਰਨਾ ਇਸ ਤੋਂ ਇਲਾਵਾ ਸਰਵਾਈਵਲ ਵੈਲਿਊ ਐਡਿਡ ਜਿੰਨਾ ਚਿਰ ਨਹੀਂ ਬਣੇਗੀ ਨਾ, ਉਨੀ ਦੇਰ ਕਾਮਯਾਬ ਨਹੀਂ ਹੋਣੀ। ਅੱਛਾ, ਫਿਰ ਇੱਕ ਹੋਰ ਆ, ਆੜੂ ਦਾ ਜੂਸ ਸਭ ਤੋਂ ਜ਼ਿਆਦਾ ਪੀਤਾ ਜਾਂਦਾ ਵਾ। ਜੈਮ ਵੀ ਬਣਦਾ, ਚਟਨੀ ਬਣਦੀ ਹੈ, ਜੂਸ ਬਣਦਾ, ਟਾਫੀਆਂ ਤੱਕ ਬਣਦੀਆਂ ਨੇ। ਲੇਕਿਨ ਇਹ ਕਿ ਵੈਲਿਊ ਐਡਿਡ ਸਾਰਾ ਨਾਲ ਅੱਛਾ ਤੇ ਜੂਸ ਫੈਕਟਰੀ ਹੋ ਜਾਏ ਜਾਂ ਜੈਮ ਵਾਲੀ ਜਿਹੜੀ ਫੈਕਟਰੀ ਮਿਚਲ ਬੜੇ ਅੱਛੇ ਤਰੀਕੇ ਨਾਲ ਕਰ ਰਹੀ, ਤੇ ਉਹਦੇ ਨਾਲ ਇਹੀ ਹੋਏਗਾ ਨਾ ਕਿ ਉਹ ਉਦੋਂ ਹੀ ਮੁਮਕਨ ਹੋਏਗਾ ਕਿ ਜਦੋਂ ਇਹ ਬਹੁਤ ਸਾਰੇ ਜਿਹੜੇ ਬਾਗਾਤ ਲੱਗਣਗੇ। ਬੇਸ਼ੱਕ ਫੈਕਟਰੀ ਤਾਂ ਹੀ ਚੱਲੇਗੀ ਨਾ। ਤੇ ਇਹ ਅੱਛਾ ਪਤਾ ਨਹੀਂ ਉਹ ਸਾਡੇ ਨਾ ਲੋਕੀ ਅਸਲ 'ਚ ਤਬਦੀਲੀ ਨਹੀਂ, ਮੈਂ ਆਪ ਨਹੀਂ ਕਰਨਾ। ਤੁਸੀਂ ਮੈਨੂੰ 8 ਸਾਲ ਪਹਿਲਾਂ ਕਿਹਾ ਸੀ ਵੀ ਅਮਰੂਦ ਛੱਡੋ ਤੇ ਖਰੀਦ ਲਾਓ, ਹੁਣ ਦੂਸਰਿਆਂ ਨੂੰ ਕਿਹਾ ਕਹੀਏ ਵਾਲਾ ਜਿਹੜਾ ਹੋਵੇ ਨਾ ਚੀਜ਼ਾਂ ਦੇ ਹੋ ਜਾਂਦੀ। ਲੇਕਿਨ ਇਹ ਹੈ ਕਿ ਕਰਨਾ ਚਾਹੀਦਾ। ਰਜ਼ੀ ਸਾਹਿਬ ਜਿਹੜੇ ਆ ਨਾ ਹਮੇਸ਼ਾ ਟ੍ਰੈਂਡ ਸੈਟਰ ਰਹੇ ਆ। ਇਹ 20-25 ਸਾਲ ਪਹਿਲੇ ਨਾ ਇਹ ਗਲੈਡੀਓਲਸ ਲਗਾਉਂਦੇ ਸੀ, ਤੇ ਹੁਣ ਇਹਨਾਂ ਨੇ ਨਾ ਜਿਹੜਾ ਵਾ ਬਾਗਾਤ 'ਚ ਵੀ ਤੇ ਸਾਗਵਾਨ ਇਸ ਤਰ੍ਹਾਂ ਦੀ ਨਵੀਂ ਫਸਲਾਂ ਜਿਹੜੀਆਂ। ਤੇ ਬਾਕੀ ਅਸੀਂ ਉਸਮਾਨ ਸਾਹਿਬ ਆਉਂਦੇ ਆ ਤਾਂ ਫਿਰ ਨਾ ਗੱਲ ਬਾਤ ਕਰਦੇ ਹਾਂ। ਗੈਬਾਨਾ ਤਾਰਫ ਤਾਂ ਜਿਹੜਾ ਵਾ ਨਾ ਉਸਮਾਨ ਸਾਹਿਬ ਦਾ ਕਰਾਤਾ ਸੀ, ਤੇ ਹੁਣ ਇਹ ਮੌਜੂਦ ਹੈ ਆ। ਤੇ ਉਸਮਾਨ ਸਾਹਿਬ ਜਿਹੜਾ ਵਾ ਜ਼ੈਲਦਾਰ ਘਰਾਣੇ ਤੋਂ ਤਲਕ ਰੱਖਦੇ ਆ, ਪੜ੍ਹੇ ਲਿਖੇ ਆ, ਫਿਰ ਮੀਡੀਆ ਦਾ ਵੀ ਪਰਸਨ ਆ। ਤੇ ਮੇਰਾ ਖਿਆਲ ਆ ਕਿ ਜਿਸ ਤਰ੍ਹਾਂ ਦੀ ਅੱਲਾਹ ਤਾਲਾ ਨੇ ਸ਼ਕਲੋ ਸੂਰਤ ਦਿੱਤੀ ਆ, ਲੱਗਦਾ ਕਿਸੇ ਡਰਾਮੇ 'ਚ ਜ਼ਰੂਰ ਕੰਮ ਕਰਨ ਦਾ ਕਿਸੇ ਨੇ ਕਿਹਾ ਹੋਣਾ। ਨਹੀਂ, ਡਰਾਮੇ 'ਚ ਤਾਂ ਕੰਮ ਨਹੀਂ ਕੀਤਾ, ਕਿਹਾ ਤਾਂ ਹੋਣਾ ਕਿ ਲੇਕਿਨ ਮੈਂ 10 ਸਾਲ ਤੋਂ ਮੀਡੀਆ ਨਾਲ ਵਾਬਸਤਾ ਜ਼ਰੂਰ ਰਿਹਾ। ਰੋਜ਼ਨਾਮਾ ਦੁਨੀਆ 'ਚ ਮੈਂ ਕੰਮ ਕੀਤਾ, ਸਮਾਂ 'ਚ ਕੰਮ ਕੀਤਾ। 92 ਦਾ ਮੈਂ ਰਿਹਾ 3 ਸਾਲ ਬੈਰੋ ਚੀਫ ਸਾਹੀਵਾਲ ਦਾ, ਤੇ ਅੱਜ ਕੱਲ੍ਹ ਮੈਂ ਅਖਬਾਰ ਸਮਾਂ ਦਾ ਨੁਮਾਇੰਦਾ ਵਾਂ। ਤੇ ਮੀਡੀਆ ਨਾਲ ਤਾਂ ਮੇਰਾ ਕਾਫੀ ਅਟਰੈਕਸ਼ਨ ਹੈ। ਹਾਲਾਂਕਿ ਨਾ ਆਮ ਤੌਰ ਤੇ ਪੜ੍ਹੇ ਲਿਖੇ ਬੰਦੇ ਨਾ ਜ਼ਿਮੀਂਦਾਰਾ ਕਰਦੇ ਆ, ਲੇਕਿਨ ਮੈਨੂੰ ਨਹੀਂ ਹਲੇ ਤੱਕ ਇਤਫਾਕ ਹੋਇਆ ਕਿ ਕੋਈ ਬੰਦਾ ਮੀਡੀਆ ਵਾਲਾ ਜਿਹੜਾ ਵਾ ਨਾ ਉਹ ਵੀ ਜ਼ਿਮੀਂਦਾਰਾ ਕਰਦਾ ਹੋਵੇ। ਇਹਨਾਂ ਦੀ ਦੋਵੇਂ ਖਾਸੀਅਤਾਂ ਨੇ, ਪੜ੍ਹੇ ਲਿਖੇ ਵੀ ਨੇ ਤੇ ਮੀਡੀਆ ਵਾਲੇ ਵੀ ਨੇ, ਤੇ ਜ਼ਿਮੀਂਦਾਰਾ ਵੀ ਬਹੁਤ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਇਹਨਾਂ ਦਾ ਬਾਗ ਜਿਹੜਾ ਵਾ ਨਾ। ਤੇ ਅੱਛਾ ਉਸਮਾਨ ਸਾਹਿਬ, ਇੱਕ ਤਾਂ ਪਹਿਲੀ ਵਜ੍ਹਾ ਤੇ ਇਹ ਹੈ ਨਾ ਤੁਹਾਡੀ ਬਾਗ ਲਾਉਣ ਦੀ ਵੀ ਤੁਸੀਂ ਰਜ਼ੀ ਸਾਹਿਬ ਦੇ ਬੇਲੀ ਆ। ਹਾਂਜੀ, ਇਹ ਤਾਂ ਸਹੀ ਆ। ਉਹ ਕਹਿੰਦੇ ਨੇ ਵੀ ਜੇ ਉਹ ਇੱਕ ਉਰਦੂ ਦਾ ਹੈ ਵੀ ਉਹ ਜਿਹੜੇ ਇੱਕੋ ਜਿਨਸ ਦੇ ਕਹਿੰਦੇ ਪਰਿੰਦੇ ਜਿਹੜੇ ਆ ਨਾ ਇਕੱਠੇ ਪ੍ਰਵਾਜ਼ ਕਰਦੇ ਆ। ਫਾਰਸੀ ਦਾ ਸ਼ੇਰ ਆ, ਹੁਣ ਫਾਰਸੀ ਤਾਂ ਆਪਾਂ ਨੂੰ ਇੰਨੀ ਜ਼ਿਆਦਾ ਨਹੀਂ ਆਉਂਦੀ ਹੈ। ਤੇ ਉਹ ਇਹ ਹੈ ਕਿ ਕਹਿੰਦੇ ਵੀ ਬੰਦਾ ਆਪਣੇ ਬੇਲੀਆਂ ਤੋਂ ਹੀ ਪਛਾਣਿਆ ਜਾਂਦਾ ਵਾ। ਹਾਂਜੀ, ਹੈ ਉਹ ਜਿਸ ਤਰ੍ਹਾਂ ਦੀ ਕਹਿੰਦੇ ਕੰਪਨੀ ਹੁੰਦੀ ਉਸ ਤਰ੍ਹਾਂ ਦੀ। ਹੁਣ ਰਜ਼ੀ ਸਾਹਿਬ ਤਾਂ ਬੜੇ ਅਰਸੇ ਤੋਂ ਹੀ ਇਨਕੇ ਜਿਹੜਾ ਵਾ ਨਾ ਇਸ ਕੰਮ 'ਚ ਹੈ ਆ, ਤੇ ਉਹਨਾਂ ਨੇ ਹੌਲੀ ਹੌਲੀ ਫਿਰ ਮੁਤਾਸਰ ਤਾਂ ਕਰਨਾ ਹੀ ਆ। ਹਾਂਜੀ, ਤੁਸੀਂ ਵੀ ਗਲੈਡਲੈਸ ਵਾਸਤੇ ਆਏ ਸੀ? ਹਾਂ, ਇਹ ਵੀ ਪਹਿਲੀ ਮੁਲਾਕਾਤ ਇਹਨਾਂ ਗਲੈਡ ਹੀ ਵੇਖਣਾ ਹੈ। ਅੱਛਾ, ਗੱਲ ਇਹ ਆ ਰਾਣਾ ਸਾਹਿਬ, ਮੇਰੀ ਨਾ ਇਹ ਕਹਿ ਲਓ ਤੁਸੀਂ ਇੱਕ ਬਦਕਿਸਮਤੀ ਆ ਕਿ ਮੇਰੀ ਰਜ਼ੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਜਦੋਂ ਇਹ ਫੁੱਲ ਗਲਾਈਡ ਲਾਉਂਦੇ ਸੀ। ਮੇਰੇ ਇੱਕ ਦੋਸਤ ਸੀਗੇ, ਉਹਨਾਂ ਨੇ ਮੈਨੂੰ ਮਿਰਚਾਂ ਕਾਸ਼ਤ ਕਰਵਾਈਆਂ, ਉਹ ਮੈਨੂੰ ਲੈ ਕੇ ਗਏ ਇਹਨਾਂ ਦੇ ਉੱਥੇ। ਇਹਨਾਂ ਨੇ ਸਾਨੂੰ ਕਿੰਨੋਂ ਵੀ ਖਵਾਇਆ, ਮੈਨੂੰ ਅੱਜ ਵੀ ਯਾਦ ਆ ਆਪਣੇ ਬਾਗ ਦੇ ਟੁੱਟੇ ਹੋਏ। ਉਸ ਤੋਂ ਬਾਅਦ ਮੇਰਾ ਪਹਿਲੋਂ ਪ੍ਰੋਗਰਾਮ ਬਣਿਆ ਗਲਾਈਡ ਲਾਉਣ ਦਾ, ਬਸ ਉਹ ਪਤਾ ਨਹੀਂ ਕੀ ਵਜ੍ਹਾ ਬਣੀ, ਮੈਂ ਪਿੱਛੇ ਰਹਿ ਗਿਆ, ਹਟ ਗਿਆ। ਉਸ ਤੋਂ ਬਾਅਦ ਸਾਡਾ ਆਪਸ 'ਚ ਕਨੈਕਸ਼ਨ ਫਿਰ ਟੁੱਟ ਗਿਆ। ਅਗਰ ਕਨੈਕਸ਼ਨ ਨਾ ਟੁੱਟਦਾ ਤੇ ਇਹ ਤੋਂ ਵੀ ਮੈਂ 10 ਸਾਲ ਪਹਿਲੇ ਸਾਰਾ ਕੁਝ ਕਰ ਲੈਣਾ ਸੀ। ਉਹਦਾ ਬੜਾ ਨੁਕਸਾਨ ਹੋਇਆ। ਅੱਛਾ, ਇਹ ਸਾਡਾ ਵੀ ਨਾ ਇਹ ਇਤਫਾਕ ਹੋਇਆ ਕਿ ਅਸੀਂ ਮਿਲੇ ਤਾਂ ਇਹਨਾਂ ਨੂੰ ਨਾ, ਯਾਨੀ ਕਿ ਇਹਦੇ ਗਲੈਡੀਓਲਸ ਦੇ ਬੀਜ ਕਰਕੇ ਸੀ। ਹੈ ਤੇ ਲੇਕਿਨ ਇਹਨਾਂ ਨਾਲ ਰਾਬਤਾ, ਇਹਨਾਂ ਦੇ ਕਲਾਸ ਫੈਲੋ ਜਿਹੜੇ ਆ ਨਾ ਸਾਡੇ ਦੋਸਤ ਸੀ। ਇਹ ਫੈਸਲਾਬਾਦ ਦੇ ਇਜਾਜ਼ ਵਿਰਕ, ਉਹ ਦੂਸਰਾ ਚੀਮਾ ਅਸ਼ਰਾਕ ਚੀਮਾ, ਗੱਲ ਅਸ਼ਰਾਕ ਹੀ ਸੀ ਨਾ ਉਸਦਾ। ਹਾਂ, ਅਸ਼ਰਾਕ ਚੀਮਾ, ਤੇ ਨਫੀਸ ਤੇ ਮੀਆਂ ਜ਼ਫਰ ਇਕਬਾਲ ਆਪਣੇ ਗੋਜਰੇ ਵਾਲੇ, ਕਿਉਂਕਿ ਜ਼ਫਰ ਮੇਰੇ ਬੜੇ ਕਰੀਬੀ ਦੋਸਤ ਸੀ। ਤੇ ਉਹਨਾਂ ਦਾ ਤੇ ਉਹ ਬਾਅਦ ਵਿੱਚ ਫਿਰ ਜਦੋਂ ਇਹਨਾਂ ਨਾਲ ਹੋਰ ਪਾਸੋਂ ਪਤਾ ਲੱਗਿਆ ਕਿ ਗਲੈਡੀਓਲਸ ਦਾ, ਤੇ ਬਾਅਦ ਵਿੱਚ ਫਿਰ ਉਹ ਅੰਗਲੀ ਸੰਗਲੀ ਜਿਹੜੀ ਹੈ ਨਾ, ਫਿਰ ਇਹਨਾਂ ਨੂੰ 12-13 ਤਲਕ ਜਿਹੜਾ ਵਾ ਨਾ ਬਣ ਗਿਆ। ਤੇ 8-10 ਸਾਲ ਪਹਿਲਾਂ ਇਹਨਾਂ ਨੇ ਮੈਨੂੰ ਵੀ ਕਿਹਾ ਸੀ। ਅੱਛਾ, ਕਹਿੰਦੇ ਵੀ ਤੁਸੀਂ ਨਾ ਖਰੀਡਾਂ ਲਾਓ ਤੇ ਅਮਰੂਦ ਪਾਉਡਰ। ਹਾਂ, ਅਮਰੂਦ ਤੁਹਾਡੇ ਕੋਲ ਪਟਾਇਆ, ਤੁਸੀਂ ਆਖੇ ਲੱਗ ਗਏ ਹੋ। ਇਹ ਆਖੇ ਨਹੀਂ ਲੱਗਿਆ। ਤੇ
ਅੱਛਾ ਇਹਦੇ ਚ ਫਿਰ ਦੂਸਰਾ ਇਹ ਕਿੰਨਾ ਅਰਸਾ ਪਹਿਲੇ ਲਗਾਇਆ ਜੀ ਬਾਗ ਤੁਸੀਂ ਜਿਹੜਾ ਇਹਨੂੰ ਚੌਥਾ ਸਾਲ ਆ ਜੀ। ਚੌਥਾ ਸਾਲ ਆ। ਇਹ ਕਿੰਨੇ ਰਕਬੇ ਤੇ ਹੈ ਤੁਹਾਡਾ? ਇਹ 8 ਏਕੜ ਆ ਜੀ। ਅੱਛਾ 8 ਏਕੜ ਆ। ਤੇ ਇਹ ਕਿੰਨੇ ਫਾਸਲੇ ਤੇ ਜਿਹੜਾ ਇਹ 20 ਫੁੱਟ ਦਾ ਜੀ ਫਾਸਲਾ। 20 ਫੁੱਟ ਦਾ। ਤੇ ਇਹਨੂੰ ਫਲ ਜਿਹੜਾ ਵਾ ਕਿੰਨਵੇਂ ਸਾਲ ਚ ਚੱਕਿਆ ਸੀ? ਇਹ ਐਸਾ ਮਜ਼ੇਦਾਰ ਪੌਦਾ ਵਾ ਰਾਣਾ ਸਾਹਿਬ ਕਿ ਜਦੋਂ ਤੁਸੀਂ ਇਹਨੂੰ ਕਾਸ਼ਤ ਕਰਦੇ ਹੋ ਨਾ, ਫਰਵਰੀ ਕਾਸ਼ਤ ਇਹ ਹੁੰਦਾ, ਜਨਵਰੀ ਦੇ ਵਿੱਚ ਪੌਦੇ ਹੁੰਦੇ ਨੇ ਤੇ ਜਨਵਰੀ ਦੇ ਐਂਡ ਤੇ ਲਾ ਦੇਈਦੇ ਨੇ। ਤੇ ਇਹ ਪਹਿਲੇ ਸਾਲ ਹੀ ਪੌਦਾ ਜਿਹੜਾ ਫਲ ਚੱਕ ਲੈਂਦਾ। ਅੱਛਾ। ਉਹ ਇਹਦਾ ਪਹਿਲੇ ਸਾਲ ਦਾ ਫਲ ਤੋੜਿਆ ਜਾਂਦਾ ਨਹੀਂ ਤਾਂ, ਕਿਉਂਕਿ ਪੌਦੇ ਦਾ ਤਾਂ ਉਹਦੀ ਹਸੀਅਤ ਨਹੀਂ ਹੁੰਦੀ ਕਿ ਉਹ ਫਲ ਨੂੰ ਸਰਵਾਈਵ ਕਰ ਸਕੇ। ਫਰਵਰੀ ਚ ਲਾਇਆ ਅਗਲੇ ਸਾਲ ਜਦੋਂ ਟਾਈਮ ਆਉਣਾ ਨਾ ਮਾਰਚ ਅਪ੍ਰੈਲ ਦਾ, ਉਦੋਂ ਇਹਨੇ ਫਲ ਚੱਕਿਆ ਹੁੰਦਾ। 14 ਮਹੀਨੇ ਦਾ। ਹਾਂ, ਅਸੀਂ ਇਹਦਾ ਫਲ ਤੋੜ ਦਈਦਾ ਤਾਂ ਕਿ ਪੌਦਾ ਥੋੜਾ ਜਿਹਾ ਮਜ਼ਬੂਤ ਹੋ ਜਾਵੇ, ਗਰੋ ਕਰੇ। ਅੱਛਾ, ਉਸ ਤੋਂ ਬਾਅਦ 2 ਸਾਲ ਵਾਲਾ ਜਿਹੜਾ ਫਿਰ ਦੂਸਰੇ ਸਾਲ ਦਾ ਫਲ ਆ ਉਹ ਵੀ ਤਕਰੀਬਨ ਥੋੜਾ ਲੱਗਦਾ ਵਾ। ਉਹ ਵੀ ਕਦੀ ਰੱਖੀਦਾ ਜਾਂ ਤੋੜ ਦਈਦਾ। ਹਾਂਜੀ, ਕਿਲੋਆਂ 4-5 ਕਿਲੋ ਲੱਗ ਜਾਂਦਾ ਦੂਸਰੇ। ਅੱਛਾ, ਫਿਰ ਤੀਸਰੇ ਸਾਲ ਜਿਹੜੇ ਆ ਫਿਰ ਤੀਸਰੇ ਸਾਲ ਤਾਂ 25-30 ਕਿਲੋ ਤੇ ਚਲਾ ਜਾਂਦਾ। ਅੱਛਾ, 25-30 ਕਿਲੋ। ਇਹ ਤੁਹਾਡਾ ਹੁਣ ਚੌਥਾ ਹਾਂ, ਮੇਰਾ ਚੌਥਾ ਸਾਲ ਆ। ਇਹ ਤਾਂ ਹੁਣ ਤਾਂ 2 ਤੋਂ 2.5 ਮਣ ਫੀ ਪੌਦਾ ਐਤਕੀ ਮੇਰਾ ਫਲ ਉਤਰਿਆ। ਬਲਕਿ ਇਹ ਵਿਚਾਰਾ ਇਹ ਪੌਦਾ ਐਸਾ ਵਾ ਕਿ ਇਹ ਇੰਨਾ ਫਲ ਚੱਕਦਾ ਕਿ ਇਹਦੀ ਕਪੈਸਿਟੀ ਨਹੀਂ ਹੁੰਦੀ ਉਹਦੇ ਉੱਤੇ, ਟੁੱਟਦਾ ਵਾ। ਮੇਰੇ ਬੜੇ ਪੌਦਿਆਂ ਦਾ ਨੁਕਸਾਨ ਹੋਇਆ ਵਾ। ਫਲ ਜ਼ਿਆਦਾ ਵਾ, ਸਹਿ ਨਹੀਂ ਸਕਦਾ, ਟੁੱਟ ਜਾਂਦੇ ਆ ਪੌਦੇ। ਹੁਣ ਜਿਹੜਾ ਅੱਜ ਕੱਲ ਆੜੂ ਦਾ ਤੁਸੀਂ ਤਾਂ ਠੇਕੇ ਤੇ ਨਹੀਂ, ਮੇਰੇ ਕੋਲ ਖੁਦ ਹੀ ਸੇਲ ਕਰ ਰਹੇ ਜੀ, ਮੈਂ ਖੁਦ ਸੇਲ ਕਰ ਰਿਹਾ। ਇਹ ਬੜੀ ਖੁਸ਼ੀ ਵਾਲੀ ਗੱਲ ਆ। ਮੈਂ ਕਹਿੰਦਾ ਕਿ ਜਿਹੜਾ ਕਾਸ਼ਤਕਾਰ ਆ ਨਾ, ਉਹਨੂੰ ਆਪਣੀ ਪ੍ਰੋਡਕਟ ਆਪ ਵੇਚਣੀ ਚਾਹੀਦੀ ਹੈ। ਹਾਂਜੀ, ਇਹ ਮੈਂ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ। ਕਿਹਨੇ ਤੁਹਾਨੂੰ ਕਿਹਾ? ਚੀਮਾ ਸਾਹਿਬ ਨੇ। ਇਹਨਾਂ ਨੇ ਮੈਨੂੰ ਕਿਹਾ ਸੀ ਜਦੋਂ ਤੁਸੀਂ ਇੱਕ ਵਾਰੀ ਆਪ ਤੋੜ ਲਿਆ ਨਾ, ਫਿਰ ਤੁਸੀਂ ਠੇਕੇਦਾਰਾਂ ਨੂੰ ਨੇੜੇ ਨਹੀਂ ਆਉਣਾ। ਮੈਂ ਰੀੜ ਤੋੜ ਕੇ ਵੇਚੀ ਨਾ, ਤਦ ਪਤਾ ਲੱਗ। ਠੇਕੇਦਾਰ ਉਹਨਾਂ ਕਹਿੰਦੇ ਹੁਣ ਤੁਸੀਂ ਸਾਰੀ ਉਮਰ ਤੁਸੀਂ ਠੇਕੇਦਾਰ ਨੂੰ ਦੇ ਨਹੀਂ ਸਕਦੇ। ਹਾਂ, ਬਿਲਕੁਲ। ਆਪ ਵੇਚ ਲਈ। ਅੱਛਾ, ਅੱਜ ਕੱਲ ਕੀ ਰੇਟ ਜਿਹੜਾ ਵਾ ਨਾ ਆੜੂ ਦਾ ਚੱਲ ਰਿਹਾ? ਦੇਖੋ ਜੀ, ਜਦੋਂ ਮੈਂ ਸਟਾਰਟ ਕੀਤਾ ਨਾ ਰਾਣਾ ਸਾਹਿਬ, ਇਹ ਜਿਹੜਾ ਆੜੂ ਆ ਨਾ ਸਾਈਵਾਲ ਚ ਕਾਸ਼ਤ ਹੋਇਆ, ਇਹਦੀ ਇੱਕ ਖੂਬੀ ਆ ਪੰਜਾਬ ਦੇ ਆੜੂ ਦੀ। ਇਹ ਸਵਾਦ ਦੇ ਆੜੂ ਤੋਂ 1 ਮਹੀਨਾ ਪਹਿਲੇ ਫਸਲ ਆਉਂਦੀ ਆ। ਮੇਰੀ ਜਿਹੜੀ ਫਸਟ ਪਿਕਿੰਗ ਹੋਈ ਆ ਨਾ, ਉਹ 15 ਅਪ੍ਰੈਲ ਨੂੰ ਹੋਈ ਆ। ਤੇ ਜਦੋਂ ਮੈਂ ਬਾਗ ਦੇ ਵਿੱਚੋਂ ਸੇਲ ਕੀਤਾ, ਬਾਗ ਦੇ ਮੇਰੇ ਨਾ ਇੱਥੇ ਕਾਫੀ ਸਾਰੇ ਲੋਕ ਨੇ, ਸ਼ਹਿਰ ਦੇ ਕਰੀਬ ਹੋਣ ਦੀ ਵਜ੍ਹਾ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਇੱਥੇ ਖੁਦ ਆ ਜਾਂਦੇ ਨੇ। ਉਹ ਆ ਕੇ ਆੜੂ ਤੋੜਦੇ ਨੇ, ਮੁੜ ਕੇ ਸਾਡੇ ਕੋਲ ਤੁਲਵਾਉਂਦੇ ਨੇ ਤੇ ਲੈ ਜਾਂਦੇ ਨੇ। ਮੈਂ ਪਹਿਲਾ ਜਿਹੜਾ ਵੀਕ ਸੀ ਨਾ, ਮੈਂ ਇਹ ਤਕਰੀਬਨ 200 ਰੁਪਏ ਕਿਲੋ ਸੇਲ ਕੀਤਾ, 8000 ਦਾ ਮਣ ਇੱਥੇ। ਤੇ ਹੁਣ ਇਸ ਟਾਈਮ ਤਾਂ ਰੇਟ ਜਿਹੜਾ ਨਾ 4000 ਦੇ ਕਰੀਬ ਆ ਚੁੱਕਿਆ ਵਾ ਮਣ ਦਾ। ਅੱਛਾ, ਅਗਰ ਮੈਂ ਕਹਿੰਦਾ ਕਿ ਨਾ ਮੈਨੂੰ ਨਾ, ਮੈਂ ਬੜਾ ਬਦਨਾਮ ਆ ਕੈਲਕੂਲੇਸ਼ਨ 'ਚ। ਉਹ ਕਹਿੰਦੇ ਨਾ, ਬੰਦੇ ਕਹਿੰਦੇ ਰਾਣਾ ਸਾਹਿਬ ਫਟਾਫਟ ਨਾ ਕੈਲਕੂਲੇਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਕਹਿੰਦਾ ਕਿ ਅਗਰ 100 kg ਆ ਨਾ, 100 ਵਾਲੇ ਹਿਸਾਬ 'ਚ ਵੀ ਹੁੰਦਾ 10000 ਇੱਕ ਪੌਦੇ ਦਾ ਪੋਟੈਂਸ਼ੀਅਲ ਹੈ। ਹਾਂਜੀ। ਕਿਉਂਕਿ ਇੱਕ ਚੀਜ਼ ਕਿਉਂਕਿ ਅਸੀਂ ਗੱਲ ਕਰਨੀ ਹੁੰਦੀ ਆ ਪੋਟੈਂਸ਼ੀਅਲ ਤੇ, ਬਾਕੀ ਤਾਂ ਉਹ ਬੰਦੇ ਦਾ ਆਪਣਾ ਹੀ ਫਿਰ ਮਿਹਨਤ ਹੁੰਦੀ ਆ ਕਿ ਉਹਨੂੰ ਵੀ ਉਹ 10 ਕਿਲੋ ਤੇ ਲੈ ਜਾਂਦਾ ਵਾ ਜਾਂ 100 ਕਿਲੋ ਤੇ ਲੈ ਜਾਂਦਾ ਵਾ। ਯਾਨੀ ਕਿ ਇਹਦਾ ਪੋਟੈਂਸ਼ੀਅਲ ਇਤਨਾ ਹੈ ਆ ਕਿ ਇਹ 10000 ਵੀ ਅਗਰ 2.5 ਮਣ ਉਤਰਦਾ ਵਾ ਇੱਕ ਪੌਦੇ ਤੋਂ, ਤੇ 100 ਵਾਲੇ ਹਿਸਾਬ 'ਚ ਜਾਂਦਾ ਵਾ। ਤੇ ਇਹਦਾ 10000 ਦਾ ਪੋਟੈਂਸ਼ੀਅਲ ਯਾਨੀ ਕਿ ਨਾ ਇੱਕ ਪੌਦੇ ਦਾ। ਜੀ ਬਿਲਕੁਲ, ਇਹਦਾ ਪੋਟੈਂਸ਼ੀਅਲ ਹੈ, ਲੇਕਿਨ ਇਹਦੇ ਵਿੱਚ ਕੁਝ ਚੀਜ਼ਾਂ ਵਾ ਬੈਕ ਤੇ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ। ਹਾਂ, ਅੱਛਾ, ਮੈਨੂੰ ਇੱਕ ਤਾਂ ਇਹ ਮੈਂ ਇੱਥੇ ਦੇਖਿਆ ਨਾ, ਇੱਥੇ ਤੁਸੀਂ ਇਸ ਤਰ੍ਹਾਂ ਥੰਮਲੇ ਮਾਰੇ ਆ। ਸਾਡੇ ਲੋਕੀ ਆਮ ਨਾ ਜਿਹੜਾ ਕਰਦੇ ਆ ਨਾ, ਮੈਨੂੰ ਵੀ ਲੌਜੀਕਲੀ ਠੀਕ ਨਹੀਂ ਲੱਗਦਾ ਕਿ ਉਹ ਨਾ ਇੱਕ ਬਾਗ ਆ ਜਿਹਦੇ 'ਚ ਉਹਨਾਂ ਨੇ ਪੱਠੇ ਬੀਜੇ ਆ ਤੇ ਪਾਣੀ, ਮੇਰੇ ਵੀ ਖਿਆਲ 'ਚ ਇਹ ਆ ਕਿ ਆੜੂ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ। ਤੇ ਇਹਦਾ ਤੁਹਾਡਾ ਲੌਜਿਕ ਜਿਹੜੀ ਆ ਥੰਮਲਿਆਂ ਜਾਂ ਜਿਹੜੀ ਮਿੱਟੀ ਇਹਨਾਂ ਜੀ, ਇਹਦਾ ਜਿਹੜਾ ਆੜੂ ਦਾ ਪੌਦਾ ਆ ਨਾ ਜੀ, ਇਹਦਾ ਪਾਣੀ ਬਹੁਤ ਵੱਡਾ ਦੁਸ਼ਮਣ ਆ। ਇਹਨੂੰ ਸਿਰਫ ਪਾਣੀ ਦੀ ਜ਼ਰੂਰਤ ਆ ਜਦੋਂ ਇਹਨੇ ਫਲ ਚੱਕ ਲਿਆ ਵਾ, ਤੇ ਫਲ ਪੱਕਣ ਤੱਕ ਇਹਨੂੰ ਪਾਣੀ ਦੀ ਇਹਨੂੰ ਜ਼ਰੂਰਤ ਆ। ਅੱਗੇ ਪਿੱਛੇ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ। ਤੁਸੀਂ ਇਹ ਦੇਖਣਾ ਕਿ ਹੁਣ ਆ ਫਲ ਤੋੜਨ ਤੋਂ ਬਾਅਦ ਅਸੀਂ ਇਹਨੂੰ 2-2 ਮਹੀਨੇ ਪਾਣੀ ਨਹੀਂ ਲਾਉਣਾ। ਅੱਛਾ, ਜਦੋਂ ਪੌਦੇ ਬਹੁਤ ਦੱਸਣ ਲੱਗ ਪੈਣਗੇ ਨਾ ਕਿ ਹੁਣ ਮੈਨੂੰ ਪਾਣੀ ਲਾਓ, ਮੈਂ ਸੁੱਕਦੇ ਆ, ਉਦੋਂ ਅਸੀਂ ਇਹਨੂੰ ਪਾਣੀ ਲਾਉਣਾ। ਅੱਛਾ, ਇਹ ਵੀ ਦੱਸੋ ਕਿ ਜਦੋਂ ਫਲ ਚੱਕ ਲੈਂਦਾ ਵਾ, ਹਾਂਜੀ, ਉਦੋਂ ਪਾਣੀ ਇਹਨੂੰ ਕਿੰਨੇ ਕਿ ਦਿਨ? ਉਦੋਂ ਹਰ ਹਫਤੇ ਪਾਣੀ ਲਾਈਦਾ। ਉਦੋਂ 8ਵੇਂ ਦਿਨ ਇਹਨੂੰ ਹਾਂ, ਉਦੋਂ ਇਹਨੂੰ 8ਵੇਂ ਦਿਨ, ਜਿਸ ਤਰ੍ਹਾਂ ਆਪਣੀ ਨਹਿਰ ਦੀ ਵਾਰੀ ਆ, ਯਾਨੀ ਕਿ ਹਾਂਜੀ, ਇਹਨੂੰ 8ਵੇਂ ਦਿਨ ਫਿਰ ਪਾਣੀ ਲਾਉਣਾ ਜ਼ਰੂਰੀ ਹੈ, ਕਿਉਂਕਿ ਫਿਰ ਤਾਂ ਇਹਨੇ ਫਰੂਟ ਜਿਹੜਾ ਉਹ ਗਰੋ ਹੀ ਉਹਦੇ ਨਾਲ ਕਰਨਾ। ਯਾਨੀ ਕਿ ਉਹ ਜਦੋਂ ਫਰੂਟ ਖਤਮ ਹੋ ਜਾਏ ਉਸ ਤੋਂ ਬਾਅਦ ਫਿਰ ਜਿਹੜਾ ਭਾਵੇਂ 1.5 ਮਹੀਨੇ ਬਾਅਦ ਲਾਓ, 2 ਲਾ, ਜਦੋਂ ਬਹੁਤ ਜ਼ਿਆਦਾ ਪੌਦੇ ਮੰਗਣ ਲੱਗ ਪੈਣ ਨਾ, ਕੰਬਲਾਉਣ ਲੱਗ ਪੈਣ, ਯਾਨੀ ਕਿ ਮਹੀਨੇ ਤੋਂ ਪਹਿਲੇ ਪਾਣੀ ਨਹੀਂ 2-2 ਮਹੀਨੇ ਨਹੀਂ ਲਾਈਦਾ ਪਾਣੀ। ਜੇ ਬਾਰਿਸ਼ ਪੈ ਜਾਵੇ ਤਾਂ ਅਸੀਂ 2-2 ਮਹੀਨੇ ਪਾਣੀ ਨਹੀਂ ਲਾਈਦਾ। ਇੱਕ ਤਾਂ ਇਹ ਹੋ ਗਿਆ ਕਿ ਇhtiyat ਵੀ ਇਹਨੂੰ
ਇਹਨੂੰ ਪਾਣੀ ਜ਼ਿਆਦਾ ਨਹੀਂ ਲੱਗਣਾ ਚਾਹੀਦਾ। ਹਾਂਜੀ। ਦੂਸਰਾ ਇਹਦੇ 'ਚ ਦੱਸੋ ਵੀ ਇਹਦੇ 'ਚ ਨਾ ਹੋਰ ਕਿਹੜਾ ਯਾਨੀ ਕਿ ਖਤਰਾ ਹੁੰਦਾ ਨਾ? ਇਹਦਾ ਜਿਹੜਾ ਅਸਲ ਖਤਰਾ ਨਾ, ਇਹਦਾ ਜਿਹੜਾ ਪੌਦਾ ਨਾ, ਇਹਦੀਆਂ ਜੜ੍ਹਾਂ ਬੜੀਆਂ ਕਮਜ਼ੋਰ ਆ, ਇਹਨੂੰ ਨਾ ਮਿੱਟੀ ਚਾਹੀਦੀ ਆ। ਅੱਜ ਦਾ ਹੁਣ ਦੇਖੋ ਮੈਂ 3-3 ਫੁੱਟ ਮਿੱਟੀ ਲਾਈ ਹੈ ਇਹਦੇ ਦੌਰ। ਹੁਣ ਇਹ ਮੈਂ ਇਸ ਦਫਾ ਨਾ ਇਹ 4 ਤੋਂ 5 ਫੁੱਟ ਇਹਦਾ ਦੌਰ ਵੱਡਾ ਕਰਨਾ ਵਾ, ਤਾਂ ਕਿ ਇਹ ਮਿੱਟੀ ਲਾ ਦੇਣੀ ਇਹਦੇ ਨਾਲ, ਤਾਂ ਕਿ ਇਹਦੇ ਕਰੀਬ ਨਾ ਪਾਣੀ ਜਾਵੇ। ਤੇ ਇਹ ਪਾਣੀ ਇਤੋਂ ਨਾ ਪੌਦੇ ਤੋਂ ਹੀ ਜੜ ਤੋਂ 4 ਤੋਂ 5 ਫੁੱਟ ਦੂਰ ਰਹਿਣਾ ਚਾਹੀਦਾ ਤੇ ਮਿੱਟੀ ਦਾ ਥੰਮਲਾ ਹੋਵੇ। ਇਹਦੀ ਜੜ ਬੜੀ ਕਮਜ਼ੋਰ ਆ, ਜਦੋਂ ਇਹ ਹਵਾ ਚੱਲਦੀ ਆ ਜਾਂ ਕੁਛ ਹੁੰਦਾ ਨਾ, ਇਹ ਪੌਦਾ ਲੰਮਾ ਪੈ ਜਾਂਦਾ। ਅੱਛਾ, ਵੈਸੇ ਤਾਂ ਕਹਿੰਦੇ ਵੀ ਸਾਇੰਸ ਬੜੀ ਤਰੱਕੀ ਕਰ ਗਈ, ਪਰ ਜਦੋਂ ਮੈਂ ਪਾਣੀ ਦਾ ਤਰੀਕਾਕਾਰ ਦੇਖਦਾ ਨਾ, ਮੈਨੂੰ ਲੱਗਦਾ ਬਿਲਕੁਲ ਨਹੀਂ। 1882 'ਚ ਪਹਿਲੀ ਨਹਿਰ ਬਣੀ, ਉਹ ਫਲੱਡ ਇਰੀਗੇਸ਼ਨ ਜਿਹੜਾ 1882 'ਚ ਚੱਲ ਰਿਹਾ ਸੀ ਨਾ, ਇਹ 2025 'ਚ ਵੀ ਉਹੀ ਸਿਸਟਮ ਚੱਲ ਰਿਹਾ ਵਾ। ਹਾਲਾਂਕਿ ਪਾਣੀ ਦੀ ਇੱਕ ਤਾਂ ਪਾਣੀ ਵੈਸੇ ਵੀ ਇਹਨਾਂ ਨੂੰ ਤਾਂ ਘੱਟ ਆ ਨਾ, ਸਾਡੀ ਦੂਸਰੀ ਫਸਲਾਂ ਦਾ ਵੀ ਇਸ਼ੂ ਇਹੀ ਆ ਕਿ ਸਾਨੂੰ ਪਾਣੀ ਜਿਹੜਾ ਵਾ ਨਾ ਉਹ ਹਿਸਾਬ ਸਿਰ ਹੀ ਲਾਉਣਾ ਚਾਹੀਦਾ। ਅਸੀਂ ਅੰਨ੍ਹੇਵਾਹੀ ਯਾਨੀ ਕਿ ਜਿਹੜਾ ਨਾ ਫਲੱਡ ਇਰੀਗੇਸ਼ਨ 'ਚ ਪਾਣੀ ਉਹਨੂੰ ਨਾ ਸਿੱਟਦੇ ਰਹਿੰਦੇ ਆ। ਅੱਛਾ, ਇਹਦੇ ਤੇ ਇੱਕ ਹੋਰ ਚੀਜ਼ ਆ, ਜਿਹੜਾ ਇਹਨੂੰ ਕੋਈ ਬਾਰਿਸ਼ ਦੀ ਤਾਂ ਨਹੀਂ ਜ਼ਰੂਰਤ? ਇਹਨੂੰ ਬਹੁਤ ਜ਼ਰੂਰਤ ਆ, ਬਲਕਿ ਆ ਤੁਹਾਨੂੰ ਮੈਂ ਦਿਖਾਉਣਾ ਵਾ ਥੋੜੀ ਸੀ ਆਪਣਾ ਇਹਦੇ ਵਿੱਚ ਕਰਨਾ ਕੈਲਕੂਲੇਟ। ਮੈਂ ਜਨਰੇਟਰ ਰੱਖਿਆ ਵਾ, ਨਾਲ ਮੈਂ ਪਾਈਪ ਰੱਖਿਆ, ਇਹਨੂੰ ਪਾਣੀ ਸੁੱਟਿਆ ਜਾਂਦਾ ਇੱਕ ਟਾਈਮ ਸਵੇਰ ਔਰ ਇੱਕ ਟਾਈਮ ਸ਼ਾਮ ਨੂੰ। ਮੇਰਾ ਵੀ ਇਹੀ ਖਿਆਲ ਸੀ ਵੀ ਮੈਂ ਕਿਹਾ ਜਿਸ ਤਰ੍ਹਾਂ ਰੇਨ ਗਨ ਵਾਲਾ ਸਿਸਟਮ ਆ, ਹਾਂਜੀ, ਵੀ ਇਹਨੂੰ ਪਾਣੀ ਦੀ, ਕਿਉਂਕਿ ਇਹਦੇ 'ਚ ਟੈਂਪਰੇਚਰ ਇਹਨੂੰ 23 ਤੋਂ 32 ਜਿਹੜਾ ਵਾ ਨਾ ਇਹਦੇ ਲਈ ਆਈਡੀਅਲ ਹੈ ਆ। ਹਾਂਜੀ। ਤੇ ਉਹਦੇ ਲਈ ਇਹਨੂੰ ਕਿਉਂਕਿ ਸਾਡੇ ਇੱਥੇ ਟੈਂਪਰੇਚਰ ਹੁਣ ਇਹਨਾਂ ਦਿਨਾਂ 'ਚ ਪਹੁੰਚ ਜਾਂਦਾ ਵਾ। ਹੈ ਬਹੁਤ ਗਰਮੀ। ਹਾਂਜੀ ਰਾਣਾ ਸਾਹਿਬ, ਵੈਸੇ ਅਗਰ ਆੜੂ ਦੇ ਹਿਸਾਬ ਨਾਲ ਦੇਖੀਏ ਨਾ, ਤੇ ਇਹ ਤਾਂ ਆੜੂ ਦੇ ਨਾਲ ਜ਼ਿਆਦਤੀ ਆ ਕਿ ਸਵਾਦ ਦੀਆਂ ਠੰਡੀਆਂ ਵਾਦੀਆਂ ਦਾ ਫਲ ਸੀ, ਤੇ ਇਹਨੂੰ ਅਸੀਂ ਸਾਹੀਵਾਲ ਚਲਾਤਾ। ਜਦੋਂ ਟੈਂਪਰੇਚਰ 40 ਤੋਂ ਉੱਤੇ ਜਾਂਦਾ ਨਾ, ਇਹਦੀ ਸਰਵਾਈਵਲ ਜਿਹੜੀ ਔਖੀ ਮੁਸ਼ਕਲ ਹੋ ਜਾਂਦੀ ਆ, ਕਿਉਂਕਿ ਇਹ ਗਰਮੀ ਦਾ ਫਲ ਨਹੀਂ ਗਾ, ਇਹ ਸਰਦੀ ਦਾ ਫਲ ਵਾ। ਅੱਛਾ, ਇਹਦਾ ਸਾਈਜ਼ ਦਾ ਫਰਕ ਹੈ ਸਾਡੇ ਇੱਥੇ ਦੇ ਆੜੂ 'ਚ ਤੇ ਜਿਹੜਾ ਸਵਾਦ ਦਾ ਆੜੂ? ਹਾਂਜੀ, ਬਿਲਕੁਲ ਫਰਕ ਆ। ਸਾਡਾ ਆੜੂ ਦਾ ਸਾਈਜ਼ ਉਹਨਾਂ ਦੀ ਨਿਸਬਤ ਛੋਟਾ ਵਾ, ਲੇਕਿਨ ਸਾਡਾ ਜ਼ਾਇਕੇ 'ਚ ਔਰ ਕਲਰ 'ਚ ਬਹੁਤ ਅੱਛਾ ਵਾ। ਤੁਸੀਂ ਇਹ ਆੜੂ ਵੀ ਖਾਓ, ਤੁਸੀਂ ਉਹ ਆੜੂ ਵੀ ਖਾਓ, ਪੂਰੇ ਸੀਜ਼ਨ 'ਚ ਖਾਣਾ, ਫਿਰ ਤੁਹਾਨੂੰ ਖੁਦ ਪਤਾ ਰਿਜ਼ਲਟ ਆਏਗਾ ਕਿ ਆੜੂ ਸਾਹੀਵਾਲ ਦਾ ਕਿੰਨਾ ਅੱਛਾ ਇਹਦਾ ਰਿਜ਼ਲਟ ਆ। ਅੱਛਾ, ਆੜੂ ਦੇ ਬਾਰੇ 'ਚ ਨਾ ਕਿਹਾ ਜਾਂਦਾ ਵੀ ਅਗਰ ਗਿਣਤੀ 'ਚ ਤੁਸੀਂ ਅੱਧੇ ਆੜੂ ਲਓ ਨਾ, ਉਹਨਾਂ 'ਚੋਂ 1/4 ਤੋਂ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਉਹ ਪਿੰਕ ਵਾਲੇ ਹੋਣੇ ਚਾਹੀਦੇ ਆ। ਤੇ ਇੱਥੇ ਮੈਂ ਦੇਖਿਆ ਉਹ ਤਾਂ 1/4 ਨਹੀਂ, ਉਹ 65-70% ਹੀ ਪਿੰਕ ਆ। ਹੈ ਉਹ ਰੰਗ ਵੱਲੋਂ ਤਾਂ ਯਾਨੀ ਕਿ ਉਸ ਚੀਜ਼ ਤੇ ਨਾ ਸਾਈਜ਼ ਛੋਟੇ ਹੋਣ ਦੀ ਇੱਕ ਇਹ ਵੀ ਵਜ੍ਹਾ ਹੈ ਕਿ ਇੱਥੇ ਫਲ ਸਵਾਦ ਦੀ ਨਿਸਬਤ ਜ਼ਿਆਦਾ ਲੱਗਦਾ ਹੈ। ਮਤਲਬ ਬਰਦਾਸ਼ਤ ਨਹੀਂ ਕਰਦਾ ਪੌਦਾ, ਇੰਨਾ ਫਲ ਹੁੰਦਾ ਹੈ। ਤੁਹਾਡੇ ਸਾਹਮਣੇ ਟੁੱਟੀਆਂ ਪਈਆਂ। ਹਾਂ, ਬਿਲਕੁਲ। ਜਿੰਨਾ ਫਲ ਜ਼ਿਆਦਾ ਹੋਗਾ ਉਹਨਾਂ ਸਾਈਜ਼ ਵੀ ਛੋਟਾ ਹੋ ਜਾਏਗਾ। ਹਾਂ, ਬਿਲਕੁਲ। ਇਹ ਤਾਂ ਅਗਰ ਉਹਨੂੰ ਅਸੀਂ ਪਹਿਲਾਂ ਅਗਰ ਫਾਵੇ ਦਾ ਅਸੀਂ ਇਦਾਂ ਕਰ ਦਈਏ ਤੇ ਮੇਰਾ ਖਿਆਲ ਹੈ ਸਾਈਜ਼ ਉਹਨੂੰ ਕੱਟ ਜਾਏਗਾ। ਅਗਲੇ ਸਾਲ ਤਜਰਬਾ ਕਰਾਂਗੇ ਕੁਝ ਪੌਦਿਆਂ ਤੇ। ਹਾਂ, ਕੁਝ 10 ਪੌਦਿਆਂ ਤੇ ਕੰਮ ਕਰਾਂਗੇ, ਅੱਧਾ ਫਲ ਤੋੜਾਂਗੇ। ਹਾਂ, ਕੁਝ ਸਿਲੈਕਟਡ ਜਾਂ ਯਾਨੀ ਕਿ ਜਿਸ ਤਰ੍ਹਾਂ ਨਹੀਂ ਬੇਲ ਨਾਲ ਦੁਹਾਣੇ ਜਿਹੜੇ ਆ, ਜੇ 10 ਲੱਗੇ ਜਾਣ ਤੇ ਉਹ ਛੋਟੇ ਹੁੰਦੇ, ਅਗਰ 2 ਜਾਂ 3 ਹੋਣ ਤੇ ਉਹ ਫਿਰ ਤਕੜੇ ਜਿਹੜੇ ਆ ਨਾ ਬਣ ਜਾਂਦੇ ਆ। ਅੱਛਾ, ਇੱਕ ਤਾਂ ਇਹ ਪਾਣੀ ਵਾਲਾ ਹੋ ਗਿਆ, ਤੇ ਦੂਸਰਾ ਇਹਦਾ ਇਹ ਹੋ ਗਿਆ ਕਿ ਇਹਨੂੰ ਮਿੱਟੀ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਇਹਨੂੰ ਮਿੱਟੀ ਹੋਣੀ ਚਾਹੀਦੀ। ਅੱਛਾ, ਬਾਕੀ ਇਹਦੀ ਹੋਰ ਦੱਸੋ ਇਸ ਦੀ, ਯਾਨੀ ਕਿ ਕੋਈ, ਕਿਉਂਕਿ ਤੁਸੀਂ ਬੰਦੇ ਆ ਟੈਕਨੀਕਲ, ਅਸੀਂ ਕਿਹਾ ਤੁਹਾਡੇ ਨਾਲ ਗੱਲ ਜਿਹੜੀ ਆ ਨਾ ਉਹ ਟੈਕਨੀਕਲੀ ਕਰਨੀ ਆ, ਤਾਂ ਕਿ ਉਹ ਪਤਾ ਲੱਗੇ ਕਿ ਯਾਰ ਇਹ ਰੌਲੇ ਵੀ ਹੁੰਦੇ ਆ। ਹਾਂਜੀ, ਨਾ ਸਾਡੇ ਇਲਾਕੇ 'ਚ ਨਾ ਹੋਰ ਵੀ ਇੱਥੇ ਪੰਜਾਬ ਦੇ ਵਿੱਚ ਕਾਫੀ ਆੜੂ ਲੱਗੇ ਨੇ। ਮੈਂ ਤੇ ਰਜ਼ੀ ਚੀਮਾ ਸਾਹਿਬ ਅਸੀਂ ਗਏ ਨੇ, ਅਸੀਂ ਇੱਕ ਦਿਨ ਇਕੱਠੇ ਹੋ ਕੇ ਅਸੀਂ ਜਾ ਕੇ ਸਾਰੇ ਬਾਗ ਵਿਜ਼ਿਟ ਕੀਤੇ। ਮੈਂ ਇਹਨਾਂ ਨੂੰ ਕਿਹਾ, ਮੈਂ ਸਪੈਸ਼ਲ ਆਇਆ ਲਾਹੌਰੋਂ, ਮੈਂ ਕਿਹਾ ਜੀ ਆਪਾਂ ਬਾਗ ਵਿਜ਼ਿਟ ਕਰਨੇ ਆ ਜਿੱਦਣ ਫਲ ਟੁੱਟਣਾ ਸ਼ੁਰੂ ਹੋ ਗਿਆ। ਅਸੀਂ ਫਿਰ ਇੱਕ ਦਿਨ ਟੂਰ ਕੀਤਾ, ਸਾਰੇ ਬਾਗ ਵਿਜ਼ਿਟ ਕੀਤੇ। ਅਸੀਂ 15 ਬਾਈ 15 ਬਾਗ ਵੀ ਦੇਖਿਆ, ਅਸੀਂ ਇੱਕ ਬਾਗ 10 ਬਾਈ 15 ਦੇ ਸਾਈਜ਼ ਤੇ ਲੱਗਾ ਵੀ ਦੇਖਿਆ। ਤੇ ਸਾਰੇ ਅਸੀਂ ਬਾਗ ਵਿਜ਼ਿਟ ਕਰਕੇ ਇਸ ਨਤੀਜੇ ਤੇ ਪਹੁੰਚੇ ਕਿ ਇਹਦਾ ਬਿਹਤਰੀਨ ਜਿਹੜਾ ਹੈ ਨਾ ਲਾਉਣ ਦਾ ਸਾਈਜ਼ ਉਹ 20 ਬਾਈ 20 ਆ। 20 ਇੱਕ ਕਿੱਲੇ 'ਚ 110 ਪੌਦੇ ਲੱਗਣ ਉਹਦੇ ਵਿੱਚ ਹੀ ਹੈ, ਕਿਉਂਕਿ ਜਿਹੜੇ ਅਸੀਂ 15 ਬਾਈ 15 ਇਹ ਦੇਖੇ, ਇੱਕ ਤਾਂ ਉਹਨਾਂ ਤੇ ਇੰਨਾ ਫਲ ਨਹੀਂ ਸੀ, ਇੱਕ ਉਹ ਪੌਦੇ ਬਿਲਕੁਲ ਜੁੜ ਚੁੱਕੇ ਨੇ, ਔਰ ਉਹ ਫਰੂਟ ਤੇ ਉਹ ਕਲਰ ਔਰ ਉਹਨਾਂ ਦੀ ਪੈਦਾਵਾਰ ਉਹ ਕਦੀ ਵੀ ਇਹਦੇ ਬਰਾਬਰ ਨਹੀਂ ਆ ਸਕਦੀ। ਅੱਛਾ, ਮੇਰਾ ਇੱਕ ਰਫ ਜਿਹਾ ਐਸਟੀਮੇਟ ਆ ਕਿ ਅਗਰ ਅੱਛਾ ਖੇਤ ਆੜੂ ਦਾ ਹੈ ਆ, ਉਹਦੇ 'ਚ ਪੌਦੇ ਪੂਰੇ ਆ, ਤੇ ਉਸ ਦਾ ਪੋਟੈਂਸ਼ੀਅਲ ਜਿਹੜਾ 5 ਤੋਂ 7 ਲੱਖ ਰੁਪਏ ਦਾ ਏਕੜ ਦਾ ਹੈ। ਕੀ ਮੇਰਾ ਅੰਦਾਜ਼ਾ ਦਰੁਸਤ ਆ? ਜੀ ਬਿਲਕੁਲ, ਤੁਹਾਡਾ ਅੰਦਾਜ਼ਾ ਦਰੁਸਤ ਹੈ, ਤੁਹਾਡਾ ਅੰਦਾਜ਼ਾ ਦਰੁਸਤ ਆ। ਲੇਕਿਨ ਤੁਸੀਂ ਅਗਰ ਕੈਮਰਾਮੈਨ ਨੂੰ ਕਹੋ ਆ ਪਿਛਲੀ ਸਾਈਡ ਤੇ ਆਪਣੇ ਕੈਮਰਾ ਮਾਰੇ ਇਸ ਪੌਦੇ ਦੇ ਉੱਤੇ,
ਤੁਸੀਂ ਇਸ ਪੌਦੇ ਨੂੰ ਦੇਖੋ, ਹੁਣ ਇਹ ਫਲ ਨਾ ਭਰਿਆ, ਬਿਲਕੁਲ ਠੀਕ ਆ, ਸਾਰਾ ਕੁਝ ਆ, ਲੇਕਿਨ ਇਹ ਸੁੱਕਣਾ ਸ਼ੁਰੂ ਹੋ ਹਾਂ ਗਿਆ। ਬਿਮਾਰ ਹੈ, ਇਹਦੇ ਪੱਤੇ ਹਾਂਜੀ, ਇਹ ਬਿਮਾਰ ਹੋਣਾ ਸ਼ੁਰੂ ਹੋ ਗਿਆ। ਹੁਣ ਇਹਦਾ ਫਲ ਜਿੱਥੇ ਹੈਗਾ ਇੱਥੇ ਹੀ ਤੋੜ ਲੈਣਾ। ਫਿਰ ਕਹਿੰਦੇ ਪੌਦੇ ਇਹ 5 ਤੋਂ 7 ਲੱਖ ਦਾ ਹੋ ਜਾਵੇ ਕਿੱਲਾ, ਜੇ ਸਾਰੇ ਪੌਦਿਆਂ ਦਾ ਫਲ ਪਿਕ ਹੋ ਕੇ ਮੰਡੀ ਚਲਾ ਜਾਵੇ ਜਾਂ ਅਸੀਂ ਵੇਚ ਸਕੀਏ। ਪੌਦੇ ਡੈਮੇਜ ਹੋ ਜਾਂਦੇ 8 ਤੋਂ 10 ਪੌਦੇ, ਜਿਹਦੀ ਹਾਲੇ ਸਾਨੂੰ ਸਮਝ ਨਹੀਂ ਆ ਸਕੀ ਕਿ ਕਿਉਂ। ਅੱਛਾ, ਮੇਰੇ ਨਾ ਹੁਣ ਆ ਪ੍ਰੋਗਰਾਮ ਚੱਲੇ ਨੇ ਕੁਝ ਟੀਵੀਆਂ ਤੇ ਜਾਂ ਕੁਝ ਮੀਡੀਆ ਤੇ ਮੈਨੂੰ ਫੋਨ ਆਏ ਮੁਖਤਲਿਫ ਲੋਕਾਂ ਦੇ। ਇੱਕ ਮੈਨੂੰ ਦੋਸਤ ਦਾ ਫੋਨ ਆਇਆ ਲਈਏ ਤੋਂ, ਉਹਨਾਂ ਨੇ ਕਿਹਾ ਜੀ ਮੇਰਾ ਨਾ ਸਿਟਰਸ ਦਾ ਬਾਗ ਆ ਤੇ ਮੈਂ ਨਾ ਇਹਨੂੰ ਕਨਵਰਟ ਕਰਨਾ ਚਾਹੁੰਦਾ ਆੜੂ 'ਚ। ਮੈਂ ਇਹਨੂੰ ਪੁੱਛਿਆ ਕਿ ਤੁਹਾਡੇ ਨਾ ਅੱਜ ਕੱਲ੍ਹ ਕੀ ਟੈਂਪਰੇਚਰ ਆ? ਉਹਨੇ ਮੈਨੂੰ ਦੱਸਿਆ ਕਿ ਸਾਡੇ 45 47 ਟੈਂਪਰੇਚਰ ਆ। ਮੈਂ ਕਿਹਾ ਜੀ ਮੈਂ ਨਹੀਂ ਸਮਝਦਾ ਕਿ ਤੁਹਾਡੇ ਸਰਵਾਈਵ ਕਰੇਗਾ, ਕਿਉਂਕਿ ਆੜੂ ਹੈਗਾ ਸਰਦੀ ਦਾ ਫਲ, ਤੇ ਤੁਹਾਡੇ ਇੱਥੇ ਟੈਂਪਰੇਚਰ ਅਗਰ ਅਪ੍ਰੈਲ ਦੇ ਵਿੱਚ 47 ਜਾਂਦਾ ਤੇ ਤੁਹਾਡਾ ਫਲ ਜਿਹੜਾ ਟੋਟਲੀ ਖਤਮ ਹੋ ਜਾਏਗਾ ਪਹਿਲੇ। ਇਹ ਜੀ ਅਸਮਾਨ ਸਾਹਿਬ ਜਿਹੜੇ ਆ, ਇਹਨਾਂ ਨੂੰ ਨਿਸ਼ਚਿਤ ਤਾਂ ਬਹੁਤ ਸਾਰੀ ਬੜੇ ਪੜ੍ਹੇ ਲਿਖੇ ਬੰਦੇ ਆ, ਇਹਨਾਂ ਨਾਲ ਕਾਫੀ ਸਾਰੀਆਂ ਮੌਜੂਆਤ ਤੇ ਗੱਲ ਹੋ ਸਕਦੀ ਹੈ, ਲੇਕਿਨ ਅੱਜ ਕਿਉਂਕਿ ਸਾਡਾ ਨਾ ਮੇਨ ਮੁੱਦਾ ਜਿਹੜਾ ਨਾ ਉਹ ਸੀ ਆੜੂ ਦੀ ਫਸਲ ਦਾ, ਤੇ ਉਹਦੇ ਤੇ ਅਸੀਂ ਇਹੀ ਸੀ ਕਿ ਇਹਨਾਂ ਨਾਲ ਟੈਕਨੀਕਲੀ ਗੱਲ ਕੀਤੀ ਜਾਏ ਕਿ ਕਿਹੜੇ ਇਹਨੂੰ ਆੜੂ ਨੂੰ ਕਿਹੜੀਆਂ ਬਿਮਾਰੀਆਂ ਵਾ, ਕਿਸ ਤਰੀਕੇ ਨਾਲ, ਤਾਂ ਕਿ ਅਸਲ ਹੁੰਦਾ ਤਾਂ ਇਹੀ ਹੈ ਕਿ ਲੋਕਾਂ ਨੂੰ ਨਾ ਅਗਾਹੀ ਹਾਸਲ ਹੋ ਸਕੇ। ਕਿਉਂਕਿ ਜਿਹੜਾ ਵਾ ਨਾ ਚੂਰਨ ਵੇਚਣ ਵਾਲਾ ਤਾਂ ਬਹੁਤ ਕੰਮ ਆ, ਲੇਕਿਨ ਜਿਹੜੀ ਸਹੀ ਗਾਈਡਲਾਈਨ ਆ ਨਾ, ਉਹ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਵੀ ਜ਼ਿਮੀਂਦਾਰ ਨਾਲ ਜਿਹੜਾ, ਵੈਸੇ ਤਾਂ ਮਸ਼ਵਰਾ ਕੋਈ ਵੀ ਹੋਵੇ ਹਰ ਮਸਲੇ 'ਚ ਬਹੁਤ ਅੱਛਾ ਵਾ, ਲੇਕਿਨ ਜ਼ਿਮੀਂਦਾਰੇ 'ਚ ਜਿਹੜਾ ਨਾ ਨੁਕਸਾਨ ਬਹੁਤ ਹੋ ਜਾਂਦਾ ਅਗਰ ਮਸ਼ਵਰਾ ਕਿਸੇ ਬੰਦੇ ਦਾ ਠੀਕ ਨਹੀਂ। ਤੇ ਇਹ ਸਾਡਾ ਅੱਜ ਦਾ ਵਲਾਗ ਸੀ, ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਰਜ਼ੀ ਸਾਹਿਬ ਦੇ। ਰਜ਼ੀ ਸਾਹਿਬ ਕਹਿੰਦੇ ਨਹੀਂ ਵੀ ਜਿਹੜੇ ਕੋਈ ਬੰਦੇ ਅੱਗੇ ਚੰਗੇ ਬੰਦਿਆਂ ਨੂੰ ਮਿਲਾਉਣ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵਾ। ਤੁਸੀਂ ਆਪ ਚੰਗੇ ਹੋ, ਸਾਰੇ ਚੰਗੇ ਲੱਗਦੇ, ਤੁਹਾਨੂੰ ਚੰਗੇ ਮਿਲਦੇ ਆ। ਤੇ ਅਸਮਾਨ ਸਾਹਿਬ ਹੁਣ ਅਸੀਂ ਜਿਹੜਾ ਵਾ ਨਾ ਆਜ਼ਾਦ ਚਾਹਾਂਗੇ। ਖਾਣਾ ਤਾਂ ਅਸੀਂ ਖਾਣਾ ਹੀ ਆ ਤੁਹਾਡੇ ਕੋਲੋਂ, ਉਹ ਤਾਂ ਗੱਲ ਨਹੀਂ ਹੈ, ਤੇ ਲੇਕਿਨ ਇਹ ਵਲਾਗ ਅਸੀਂ ਇੱਥੋਂ ਖਤਮ ਕਰਨਾ। ਜੀ ਬਿਲਕੁਲ ਠੀਕ ਹੈ, ਤੁਹਾਡੀ ਬੜੀ ਨਵਾਜ਼ਿਸ਼ ਆ, ਤੁਸੀਂ ਤਸ਼ਰੀਫ ਲਿਆਏ, ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ, ਤੁਸੀਂ ਆਏ, ਟਾਈਮ ਦਿੱਤਾ। ਅੱਜ ਦੇ ਜ਼ਮਾਨੇ ਦੇ ਵਿੱਚ ਕਿੱਥੇ ਲੋਕਾਂ ਕੋਲ ਟਾਈਮ ਆ ਕਿ ਕਿਸੇ ਕੋਲ ਜਾਵੇ ਤੇ ਜਾ ਕੇ ਉਹਨਾਂ ਬਗੈਰ ਮਤਲਬ ਤੋਂ ਕਿਸੇ ਨੂੰ ਮਿਲੇ। ਇਹ ਮਤਲਬੀ ਦੁਨੀਆ ਵਾ ਤੇ ਮਤਲਬ ਲਈ ਲੋਕ ਜਾਂਦੇ ਆ, ਤੇ ਇਦਾਂ ਦੇ ਜ਼ਮਾਨੇ 'ਚ ਲੋਕਾਂ ਦਾ ਮਿਲ ਬੈਠਣਾ ਜਾਂ ਤੁਹਾਡਾ ਆਉਣਾ ਸਾਡੇ ਲਈ ਬੜਾ ਖੁਸ਼ੀ ਦਾ ਬਾਇਸ ਆ। ਬੜੀ ਖੁਸ਼ੀ ਹੋਈ। ਤੇ ਨਾਲੇ ਇੱਕ ਚੀਜ਼ ਦੀ ਮੈਂ ਨਾ ਅਸਲ 'ਚ ਮੈਨੂੰ ਕਿਤੇ ਵੀ ਜਿਹੜੀਆਂ ਰੌਸ਼ਨ ਅੱਖਾਂ ਹੋਣ ਨਾ, ਉਹ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਹੈ। ਤੇ ਇੱਕ ਤੁਹਾਡੇ ਨਾਲ ਜਿਹੜਾ ਵਾ ਨਾ ਰਜੀ ਸਾਹਿਬ, ਅਸਮਾਨ ਸਾਹਿਬ ਦੀ ਅੱਖ ਬੜੀ ਰੌਸ਼ਨ ਆ ਹੈ, ਤੇ ਆਪ ਵੀ ਬੜੇ ਰੌਸ਼ਨ। ਹਾਂ, ਆਪ ਵੀ ਰੌਸ਼ਨ। ਤੇ ਠੀਕ ਹੈ ਜੀ, ਇੱਥੇ ਆਪਣਾ ਵਲਾਗ ਅਸੀਂ ਨਾ ਖਤਮ ਕਰਦੇ ਹਾਂ। ਪਰ ਕੁਝ ਬੱਚੇ ਨਾ ਸਾਨੂੰ ਮਿਲੇ ਆ ਇੱਥੇ ਸਕੂਲ ਦੇ, ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹ ਇੱਥੇ ਕਿਸ ਚੱਕਰ 'ਚ ਫਿਰਦੇ ਆ। ਤੇ ਸਕੂਲੋਂ ਛੁੱਟੀ ਹੋ ਗਈ ਆ, ਤੇ ਤੁਸੀਂ ਇੱਥੇ ਕੀ ਲੈਣ ਆਏ ਆ? ਆੜੂ? ਇੱਥੇ ਆੜੂ ਮਿਲਦੇ ਆ? ਹੈਂ, ਪਹਿਲੇ ਵੀ ਲੈ ਕੇ ਜਾਂਦੇ ਆ? ਅੱਜ ਲੈਣੇ। ਅੱਛਾ, ਅੱਜ ਲੈਣੇ ਆ। ਤੇ ਕਿੰਨੇ ਦੇ ਲੈਣੇ ਆ ਆੜੂ? 60 60 ਦੇ। ਅੱਛਾ, ਤੇ ਸਾਰਿਆਂ ਨੇ 60 ਦੇ ਲੈਣੇ ਆ? ਅੱਛਾ, ਮੈਨੂੰ ਨਾ ਇੱਕ ਬੜੀ ਪੁਰਾਣੀ ਗੱਲ ਯਾਦ ਆ ਗਈ। ਜਦੋਂ ਪ੍ਰਾਇਮਰੀ ਸਕੂਲ 'ਚ ਅਸੀਂ ਪੜ੍ਹਦੇ ਸੀ ਨਾ, ਤੇ ਇੱਕ ਬੇਰੀਆਂ ਦਾ ਨਾ ਬਾਗ ਸੀ, ਤੇ ਅਸੀਂ ਨਾ ਉੱਥੋਂ ਚਵਾਨੀ ਸਾਰੇ ਬੰਦੇ ਇਕੱਠੇ ਕਰਕੇ ਨਾ ਉਹ ਜਾਂਦੇ ਸੀ ਬੇਰ ਲੈਣ, ਤੇ ਉਹ 2 ਕਿਲੋ ਜੇ ਬੇਰ ਲੈਂਦੇ ਸੀ ਨਾ, ਤੇ 4 ਕਿਲੋ ਚੁੱਕ ਕੇ ਵੀ ਲੈ ਜਾਂਦੇ ਸੀ ਹੈਂ। ਪਰ ਇਹ ਨਿਆਣੇ ਤਾਂ ਹੁਣ ਬਾਰਡਰ ਤੇ ਖੜੇ ਆ, ਇਹਨਾਂ ਨੂੰ ਚੁਗਣੇ ਵਾਲਾ ਤਾਂ ਨਹੀਂ ਹੈ, ਤੇ ਇਹਨਾਂ ਨੂੰ ਤਾਂ ਫਿਰ ਇਸ ਤਰ੍ਹਾਂ ਹੀ ਹੁਣ ਪੈਸੇ ਤਾਂ ਦਿਖਾਓ, ਹੈਗੇ ਆ ਪੈਸੇ ਤੁਹਾਡੇ ਕੋਲ? ਅੱਛਾ ਰਾਣਾ ਸਾਹਿਬ, ਇਹਨਾਂ ਨੂੰ ਆਪਾਂ ਹੁਣ ਪੈਸੇ ਨਹੀਂ ਲੈਣੇ, ਹਾਂ ਇਹਨਾਂ ਨੂੰ ਵੈਸੇ ਹੀ ਆੜੂ। ਹਾਂ, ਬਸ ਹੁਣ ਤੁਸੀਂ ਆ ਗਏ ਆ ਇੱਥੇ, ਮਹਿਮਾਨ ਆ, ਤੇ ਆੜੂ ਤੁਹਾਨੂੰ ਨਾ ਮੀਆਂ ਸਾਹਿਬ ਦੀ ਤਰਫੋਂ ਫ੍ਰੀ 'ਚ ਮਿਲਣਗੇ।